ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 16 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਅਤੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ, ਵਿਸ਼ਵ ਦੀਆਂ ਅਹਿਮ ਖਬਰਾਂ ਦੇ ਉੱਤੇ ਜਿਹੜੀ ਆ ਉਹ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਜੌਰਜ ਪੰਜਾਬੀ ਰੇਡੀਓ ਯੂ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲਿੱਦੜ, ਬੇਕਰਸਫੀਲਡ, ਹਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਡੀਲਰਸ਼ਿਪ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਮੇਕ ਐਂਡ ਮਾਡਲ ਦੇ ਡਰਾਈਵ ਐਂਡ ਟ੍ਰੇਲਰਸ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਆਪਣੇ ਪੰਜਾਬੀ ਮੁੰਡਿਆਂ ਨਾਲ ਉੱਥੇ ਗੱਲ ਕਰਨ ਦੇ ਲਈ ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਨੰਬਰ 408-722-7698 ਦੇ ਉੱਤੇ ਜੀ। ਅਤੇ ਆਈਏ ਅੱਜ ਦੀਆਂ ਆਪਾਂ ਖਬਰਾਂ ਵੱਲ। ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਕਾਫੀ ਬੜੀ ਆ ਰਹੀ ਆ ਭਈ ਸੀਰੀਆ ਦੇ ਵਿੱਚ ਅੱਜ ਜਿਹੜਾ ਆ ਆਈਸਿਸ ਵਾਲਿਆਂ ਨੇ ਸਰਵਿਸਮੈਨ ਜਿਹੜੇ ਸੀਗੇ ਉੱਥੋਂ ਬਾਹਰ ਨਿਕਲ ਆਏ, ਉਹਨਾਂ ਦੇ ਉੱਤੇ ਅਟੈਕ ਕੀਤਾ, ਜਿਹਦੇ ਨਾਲ ਕੁਛ ਜਿਹੜੇ ਸਰਵਿਸ ਮੈਂਬਰ ਆ US ਦੇ ਉਹ ਮਾਰੇ ਗਏ ਹੈਗੇ ਆ। ਬਿਲਕੁਲ ਇੱਕ ਐਕਸਪਲੋਜਨ ਜਿਹੜਾ ਆ, ਧਮਾਕਾ ਜਿਹੜਾ ਹੋਇਆ ਆ, ਜਿਸ ਦੀ ਬਾਅਦ ਦੇ ਵਿੱਚ ਜ਼ਿੰਮੇਵਾਰੀ ਆਈਸਿਸ ਨੇ ਜਿਹੜੀ ਲਈ ਹੈ, ਜਿਸ ਦੇ ਵਿੱਚ US ਸਰਵਿਸ ਮੈਂਬਰ ਜਿੱਦਾਂ ਹਰਜੋਤ ਜੀ ਨੇ ਦੱਸਿਆ, ਫੌਜੀ ਕਹਿ ਸਕਦੇ ਹੋ, ਉਹਨਾਂ ਨੂੰ ਵੀ ਉਹ ਮਾਰੇ ਗਏ ਆ। ਕਿੰਨੇ ਜਾਣੇ ਆ ਇਸ ਦੇ ਬਾਰੇ ਪੂਰੀ ਕਲੈਰਿਟੀ ਨਹੀਂ ਆ। ਇਹ ਵੀ ਅਜੇ ਪੂਰਾ ਕਲੀਅਰ ਨਹੀਂ ਆ ਵੀ ਕੀ ਉਹਨਾਂ ਦੇ ਨਾਲ ਜਿਹੜੇ ਸੀਰੀਆ ਦੇ ਜਾਂ ਜਿਹੜੇ ਹੋਰ ਜਿਨ੍ਹਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਉਹਨਾਂ 'ਚੋਂ ਵੀ ਕੋਈ ਸ਼ਾਮਿਲ ਹੈ ਜਾਂ ਨਹੀਂ ਹੈ। ਇਹ ਉਦੋਂ ਹੁਣ ਹਮਲਾ ਹੋਇਆ ਹਰਜੋਤ ਸਿੰਘ ਜੀ, ਜਦੋਂ ਰਾਸ਼ਟਰਪਤੀ ਟਰੰਪ ਨੇ ਪਿਛਲੇ ਮਹੀਨੇ ਦੇ ਵਿੱਚ ਸੀਰੀਆ ਦੇ ਵਿੱਚੋਂ ਫੌਜ ਨੂੰ ਵਾਪਸ ਬੁਲਾਉਣ ਜਿਹੜੀ ਆ ਉਹ ਇੱਕ ਹੁਕਮ ਜਿਹੜਾ ਜਾਰੀ ਕੀਤਾ ਆ, ਉਸ ਨੂੰ ਲੈ ਕੇ ਵੀ ਬੜਾ ਸ਼ਸ਼ੋ ਬਣਿਆ ਪਿਆ ਆ ਵੀ ਕਿੱਦਾਂ ਆਉਣਾ ਆ, ਕਿਵੇਂ ਆਉਣਾ ਆ। ਪਰ ਮੈਨੂੰ ਲੱਗਦਾ ਵੀ ਅਜਿਹੇ ਹਮਲੇ ਦੇ ਨਾਲ ਖਾਸ ਕਰਕੇ ਹੁਣ ਇਹ ਮੌਕੇ ਦੇ ਉੱਤੇ ਹੁਣ ਜਦੋਂ ਨੇ ਇਸ ਦੀ ਜ਼ਿੰਮੇਵਾਰੀ ਇਹ ਜਿਹੜੀ ਆ ਰਣਨੀਤੀ ਦੇ ਵਿੱਚ ਉੱਥੇ ਬਦਲਾਵ ਜਿਹੜਾ ਲਿਆਂਦਾ ਜਾ ਸਕਦਾ ਆ ਜਾਂ ਉਸੇ ਦੇ ਤਹਿਤ ਵਾਪਸ ਜਿਹੜੇ ਬੁਲਾਏ ਜਾਣਗੇ, ਇਹ ਤਾਂ ਹੁਣ ਚਲੋ ਸਮਾਂ ਦੱਸੂਗਾ। ਪਰ ਇਹ ਉਮੀਦ ਕੀਤੀ ਕਈਆਂ ਦੇ ਵਿੱਚ ਇਹ ਗੱਲ ਜਿਹੜੀ ਚੱਲੇਗੀ ਵੀ ਹੁਣ ਪੂਰੀ ਤਰ੍ਹਾਂ ਫੌਜ ਨੂੰ ਉੱਥੋਂ ਵਾਪਸ ਬੁਲਾਉਣਾ ਇੱਕ ਸਹੀ ਫੈਸਲਾ ਆ ਜਾਂ ਇਸ ਦੇ ਵਿੱਚ ਥੋੜ੍ਹੇ ਡਿਲੇ ਜਿਹੜਾ ਆ ਉਹ ਕੀਤਾ ਜਾਵੇ। ਕਾਫੀ ਕਸ਼ਮਕਸ਼ ਜਿਹੜੀ ਚੱਲੇਗੀ, ਖਾਸ ਕਰਕੇ ਜਿੱਦਾਂ ਆਪਾਂ ਜਾਣਦੇ ਹਾਂ ਹਰਜੋਤ ਸਿੰਘ ਜੀ ਵੀ ਜਿਹੜੇ ਅਮਰੀਕੀ ਲੋਕ ਆ ਕਾਫੀ ਭਾਵਨਾਤਮਕ ਹੁੰਦੇ ਆ। ਹਰ ਇੱਕ ਜਿਹੜੇ ਮੁਲਕ ਦੇ ਨਿਵਾਸੀ ਕਾਫੀ ਜਿਹੜੇ ਭਾਵਨਾਤਮਕ ਹੁੰਦੇ ਆ ਆਪਣੇ ਫੌਜੀਆਂ ਨੂੰ ਲੈ ਕੇ, ਅਤੇ ਜਦੋਂ ਕੋਈ ਇੱਦਾਂ ਦਾ ਹਮਲਾ ਹੁੰਦਾ ਹੈ, ਖਾਸ ਕਰਕੇ ਇਹ ਕਹਿ ਕੇ ਉੱਥੋਂ ਬਾਹਰ ਜਿਹੜਾ ਨਿਕਲਿਆ ਜਾ ਰਿਹਾ ਵੀ ਆਪਾਂ ਆਈਸਿਸ ਨੂੰ ਤਰ੍ਹਾਂ ਜਿਹੜਾ ਉੱਥੇ ਹਰਾ ਦਿੱਤਾ ਆ, ਨਾਜ਼ਦੋ ਨਬੂਦ ਜਿਹੜਾ ਉਸ ਨੂੰ ਕਰ ਦਿੱਤਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਉਹ ਹਮਲਾ ਕਰ ਰਿਹਾ ਅਤੇ US ਜਿਹੜੇ ਆਰਮੀ ਪਰਸਨ ਆ, ਸਰਵਿਸ ਮੈਂਬਰ ਦੇ ਉੱਤੇ ਹਮਲਾ ਹੋਇਆ, ਉਹਨਾਂ ਦੀ ਮੌਤ ਹੋਈ ਆ। ਉਸ ਦੇ ਨਾਲ ਰਣਨੀਤੀ ਦੇ ਵਿੱਚ ਬਦਲਾਵ ਦੇਖਿਆ ਜਾ ਸਕਦਾ। ਜੀ ਬਿਲਕੁਲ। ਇੱਕ ਜਿਹੜਾ ਕਹਿੰਦੇ ਇੰਡੀਪੈਂਡੈਂਟ ਉੱਥੇ ਹਿਊਮਨ ਰਾਈਟਸ ਦਾ ਅਬਜ਼ਰਵੇਟਿਵ ਗਰੁੱਪ ਹੈਗਾ ਆ UK ਤੋਂ, ਉਹ ਕਹਿੰਦੇ ਆ ਵੀ ਹੋ ਸਕਦਾ 8 ਜਿਹੜੇ ਜਾਣੇ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਪਰ ਦੱਸਦੇ ਜਾਈਏ ਕਹਿੰਦੇ 2014 ਤੋਂ ਲੈ ਕੇ ਹੁਣ ਤੱਕ ਜਿਹੜੇ US ਸਰਵਿਸਮੈਨ ਆ ਸਿਰਫ 2 ਜਾਣਿਆਂ ਦੀ ਸੀਰੀਆ ਦੇ ਵਿੱਚ ਮੌਤ ਹੋਈ ਸੀ। ਸੋ ਮੋਸਟਲੀ ਜਿਹੜਾ US ਆ ਉਹ ਏਅਰ ਸਟਰਾਈਕ ਕਰਦਾ ਸੀ ਜਾਂ ਦੂਰ ਜਿਹੜਾ ਪੋਪੂਲੇਸ਼ਨ ਵਾਲਾ ਏਰੀਆ ਉਹ ਤੋਂ ਦੂਰ ਹੀ ਰਹਿੰਦੇ ਸੀ, ਇਸ ਕਰਕੇ ਜਿਹੜੀ ਆ US ਦੇ ਜਿਹੜੇ ਸਰਵਿਸ ਮੈਂਬਰ ਆ ਇਹ ਸੇਫ ਰਹੇ।
ਪਰ ਹੁਣ ਜਦੋਂ ਨਿਕਲਣ ਦਾ ਸਮਾਂ ਸੀ ਤੇ ਇੱਕ ਜਿਹੜਾ ਬੰਬ ਦੇ ਨਾਲ ਅਟੈਕ ਕੀਤਾ ਗਿਆ। ਬਿਲਕੁਲ। ਵਾਈਟ ਹਾਊਸ ਦੀ ਸਪੋਕਸਵੂਮਨ ਸਾਰਾ ਸੈਂਡਰਸ ਉਹਨਾਂ ਨੇ ਦੱਸਿਆ ਵੀ ਕਹਿੰਦੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੋਨਾਂ ਨੂੰ ਹੀ ਇਸ ਹਮਲੇ ਦੇ ਬਾਰੇ ਬਰੀਫ ਆ ਜਾਣਕਾਰੀ ਆ ਉਹ ਦਿੱਤੀ ਜਾ ਚੁੱਕੀ ਹੋਈ ਆ। ਉੱਦਾਂ ਅੱਜ ਜਿਹੜੇ ਉਪ ਹੈਗੇ ਨੇ ਮਾਈਕ ਪੈਂਸ, ਉਹਨਾਂ ਨੇ ਗਲੋਬਲ ਚੀਫਸ ਆਫ ਮਿਸ਼ਨ ਕਾਨਫਰੰਸ ਦੇ ਉੱਤੇ ਸੰਬੋਧਿਤ ਉੱਥੇ ਕੀਤਾ ਹੈ, ਪਰ ਉਸ ਜਗ੍ਹਾ ਦੇ ਉੱਤੇ ਕਹਿੰਦੇ ਉਹਨਾਂ ਨੇ ਇਸ ਹਮਲੇ ਦੇ ਬਾਰੇ ਦਾ ਕੋਈ ਜ਼ਿਕਰ ਜਿਹੜਾ ਆ ਉਹ ਨਹੀਂ ਕੀਤਾ। ਜਿੱਦਾਂ ਮੈਂ ਪਹਿਲਾਂ ਵੀ ਹਰਜੋਤ ਸਿੰਘ ਜੀ ਦੱਸ ਰਹੇ ਆ ਵੀ ਅਮਰੀਕਾ ਵਾਲੇ ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਇਹੀ ਦਾਅਵਾ ਕਰ ਰਹੇ ਆ ਵੀ ਜਿਹੜਾ ਆਈਸਿਸ ਆ ਉਸ ਨੂੰ ਅਸੀਂ ਪੂਰੀ ਤਰ੍ਹਾਂ ਉੱਥੋਂ ਇੱਕ ਹਿਸਾਬ ਦੇ ਨਾਲ ਆਲਮੋਸਟ ਜਿਹੜਾ ਜੜੋਂ ਪੱਟ ਦਿੱਤਾ, ਉਹਨਾਂ ਨੂੰ ਆਪਾਂ ਹਰਾ ਦਿੱਤਾ ਆ। ਅਤੇ ਪਰ ਇਹ ਹਮਲੇ ਦੀ ਜ਼ਿੰਮੇਵਾਰੀ ਲੈਣ ਦੇ ਨਾਲ ਕਈ ਜਿਹੜੇ ਹੋਰ ਸਵਾਲ ਅਤੇ ਕਈ ਕੁਛ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਉਹ ਆਉਣਗੀਆਂ। ਇਸ ਮੌਕੇ ਅਮਰੀਕਾ ਦੇ ਤਕਰੀਬਨ 2000 ਫੌਜੀ ਜਿਹੜੇ ਆ ਸੀਰੀਆ ਦੇ ਵਿੱਚ ਹੈਗੇ। ਵਿਡਰਾਲ ਦੀ ਜਿਹੜੀ ਆ ਉਹ ਹੁਕਮ ਜਾਰੀ ਨੇ, ਪਰ ਕਿਹੜੀ ਤਰੀਕ ਤੱਕ ਹੋਣਾ ਆ ਉਹ ਉਸ ਦੇ ਬਾਰੇ ਜਿਹੜੀ ਅਜੇ ਕੋਈ ਸਪੈਸੀਫਿਕ ਡੇਟ ਜਿਹੜੀ ਆ ਉਹ ਨਹੀਂ, ਤਰੀਕ ਜਿਹੜੀ ਮਿੱਥੀ ਨਹੀਂ ਗਈ ਹੋਈ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਨੈਂਸੀ ਪਲੋਸੀ ਆ, ਹਾਊਸ ਦੇ ਸਪੀਕਰ ਆ, ਉਹਨਾਂ ਵੱਲੋਂ ਅੱਜ ਸਟੇਟਮੈਂਟ ਆਈ ਆ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਜਨਵਰੀ 29 ਨੂੰ ਹੋਣ ਵਾਲਾ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਆ ਉਹਨੂੰ ਐਡਰੈਸ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜੀ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ ਹੈਗੀ ਆ 26 ਦਿਨ ਹੋ ਗਏ ਹੈਗੇ, ਅਤੇ ਇੱਦਾਂ ਦੇ ਮਾਹੌਲ ਕਹਿੰਦੇ ਵੀ ਜਿਹੜੀ ਸਿਕਿਉਰਿਟੀ ਹੈਗੀ ਆ ਉਹ ਵੀ ਘੱਟ ਹੈਗੀ ਆ, ਕਿਉਂਕਿ ਬਹੁਤ ਸਾਰੇ ਲੋਕ ਫਰਲੋ ਦੇ ਉੱਤੇ ਹੈਗੇ ਆ ਅਤੇ ਉਹਨਾਂ ਨੂੰ ਐਡਰੈਸ ਨਹੀਂ ਕਰਨਾ ਚਾਹੀਦਾ। ਇੱਕ ਤਾਂ ਵੀ ਪੋਲੀਟੀਕਲੀ ਗੇਮ ਚੱਲ ਰਹੀ ਲੱਗਦੀ ਆ, ਅਤੇ ਦੂਸਰਾ ਕਹਿੰਦੇ ਵੀ ਜੇ ਕਰ ਰਹੀਆਂ ਕਿ ਜਿਹੜਾ ਆ ਆਪਣਾ ਭਾਸ਼ਣ ਅਤੇ ਉੱਥੋਂ ਕੋਈ ਵੀ ਜਿਹੜਾ ਉਹ ਸੁਣਾ ਸਕਦਾ ਹੈ। ਇਹ ਪਹਿਲਾਂ ਦੱਸਦੇ ਵੀ ਜਦੋਂ ਟੀ ਵੀ ਨਹੀਂ ਸੀ ਹੁੰਦਾ ਤਾਂ ਸਾਰੇ ਰਾਸ਼ਟਰਪਤੀ ਲਿਖ ਕੇ ਭਾਸ਼ਣ ਜਿਹੜੇ ਉਹ ਕਹਿੰਦੇ ਆ ਉਹ ਪੇਸ਼ ਕਰਦੇ ਹੁੰਦੇ ਸੀ, ਸਟੇਟ ਆਫ ਦਾ ਯੂਨੀਅਨ ਐਡਰੈਸ। ਅਤੇ ਨੈਂਸੀ ਪਲੋਸੀ ਨੇ ਹੀ ਉਹਨਾਂ ਨੂੰ ਬੇਨਤੀ ਕੀਤੀ ਇਹ ਤਾਂ ਮਰਜ਼ੀ ਆ ਰਾਸ਼ਟਰਪਤੀ ਵੀ ਉਹ ਮੰਨਣਗੇ ਜਾਂ ਨਹੀਂ ਮੰਨਣਗੇ, ਕਿਉਂਕਿ ਕਿਤੇ ਨਾ ਕਿਤੇ ਖਤਰਾ ਇੱਕ ਜਿਹੜਾ ਉਹ ਸਿਕਿਉਰਿਟੀ ਨੂੰ ਲੈ ਕੇ ਇਹ ਹੁੰਦਾ ਵੀ ਆਲਮੋਸਟ ਸਾਰੇ US ਦੇ ਹਾਊਸ ਦੇ ਮੈਂਬਰ, ਸੈਨੇਟਰਸ ਉੱਥੇ ਮੌਜੂਦ ਹੁੰਦੇ ਆ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਹਾਊਸ ਸਪੀਕਰ, ਸੋ ਇਹ ਸਾਰੇ ਜਾਣੇ ਉੱਥੇ ਮੌਜੂਦ ਹੁੰਦੇ। ਇਸ ਕਰਕੇ ਓਬਵੀਅਸਲੀ ਜਿਹੜਾ ਸੀਕਰੇਟ ਸਰਵਿਸ ਦੇ ਲਈ ਕੰਮ ਬਹੁਤ ਜ਼ਿਆਦਾ ਅਤੇ ਉੱਥੋਂ ਦੀ ਜਿਹੜੀ ਸਿਕਿਉਰਿਟੀ ਵਾਲਿਆਂ ਦੇ ਲਈ ਕਾਫੀ ਜ਼ਿਆਦਾ ਕੰਮ ਵਧਿਆ ਆ। ਅਤੇ ਆਪਾਂ ਨੂੰ ਪਤਾ ਆ ਵੀ ਕਿਉਂਕਿ ਪਾਰਸ਼ੀਅਲ ਸ਼ਟਡਾਊਨ ਜਿਹੜੀ ਚੱਲ ਰਹੀ, ਉਹਨਾਂ ਨੇ ਇਹ ਕਿਹਾ ਵੀ ਜੇ ਸ਼ਟਡਾਊਨ ਖੁੱਲ੍ਹਣ ਤੋਂ ਬਾਅਦ ਦੇ ਵਿੱਚ ਤੁਸੀਂ ਮੁੜ ਕੇ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਹੈ ਉਹ ਵੀ ਤੁਸੀਂ ਮੁੜ ਕੇ ਵੀ ਕਰ ਸਕਦੇ ਹੋ। ਸੋ ਦੇਖਦੇ ਹਾਂ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਕੀ ਜਿਹੜਾ ਉਹ ਫੈਸਲਾ ਉਹ ਲੈਂਦੇ ਆ। ਉਹਨਾਂ ਨੇ ਹੁਣ ਗੁਹਾਰ ਲਾਈ ਆ, ਸੋ ਲੈਟਸ ਸੀ ਕੀ ਰਿਪਲਾਈ ਜਿਹੜੀ ਆ ਉਹ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਜਿਹੜੇ ਉਹ ਕਰਨਗੇ। ਸੋ 30 ਜਨਵਰੀ ਨੂੰ ਉੱਦਾਂ ਜਿਹੜੀ ਆ ਤਰੀਕ ਮਿੱਥੀ ਹੋਈ ਆ, ਆਉਂਦੇ ਮੰਗਲਵਾਰ ਤੋਂ ਅਗਲੇ ਮੰਗਲਵਾਰ ਨੂੰ ਜਿਹੜਾ ਆ ਇਹ ਰੱਖਿਆ ਜਾਂਦਾ। ਆਈ ਥਿੰਕ ਅਖੀਰਲਾ ਮੰਗਲਵਾਰ ਹੁੰਦਾ ਜਨਵਰੀ ਦੇ ਮਹੀਨੇ ਦਾ, ਜਦੋਂ ਇਹ ਸਟੇਟ ਆਫ ਦਾ ਯੂਨੀਅਨ ਐਡਰੈਸ ਨੂੰ ਜਿਹੜਾ ਆ ਉਹ ਪੇਸ਼ ਕਰਦੇ ਨੇ ਜਿਹੜੇ ਵੀ ਰਾਸ਼ਟਰਪਤੀ ਹੁੰਦੇ ਨੇ। ਅਤੇ ਦੇਖਦੇ ਹਾਂ ਵੀ ਇਸ ਵਾਰੀ ਉਹ ਕਿੱਦਾਂ ਜਿਹੜਾ ਆ ਉਹ ਕਰਨਗੇ। ਅਤੇ ਜੇ ਹੁੰਦਾ ਆ ਤਾਂ ਸਿਕਿਉਰਿਟੀ ਨੂੰ ਲੈ ਕੇ ਸਭ ਨੂੰ ਪਤਾ ਆ ਵੀ ਕਾਫੀ ਜਿਹੜਾ ਮਸਲਾ ਹੈ ਉਹ ਬਣਿਆ ਹੋਇਆ ਆ। ਅਤੇ ਪਾਰਸ਼ਲ ਜਿਹੜਾ ਸ਼ਟਡਾਊਨ ਦਾ ਜਿਹੜਾ ਅਸਰ ਆ ਹਰਜੋਤ ਸਿੰਘ ਜੀ, ਬਹੁਤ ਸਾਰੇ ਰਿਪੋਰਟਾਂ ਦੇ ਉੱਤੇ ਹੁਣ ਜ਼ਿਆਦਾ ਜਿਹੜਾ ਉਹ ਦਿਖਣ ਲੱਗਾ ਹੋਇਆ ਆ। ਕਈ ਤਸਵੀਰਾਂ, ਕਈ ਫੋਟੋਆਂ, ਕਈ ਰਿਪੋਰਟਾਂ ਆ ਰਹੀਆਂ ਵੀ ਲਾਈਨਾਂ ਬਹੁਤ ਲੰਬੀਆਂ ਜਿਹੜੀਆਂ ਉੱਥੇ ਲੱਗ ਰਹੀਆਂ। ਅਤੇ ਜਿਹੜੇ ਖਾਸ ਕਰਕੇ ਲੋਕ ਇਹਨਾਂ ਦਿਨਾਂ ਦੇ ਵਿੱਚ ਹੁਣ ਕਰ ਰਹੇ ਆ ਉਹਨਾਂ ਨੂੰ ਇਹੋ ਹੀ ਬੇਨਤੀ ਕਰਦੇ ਆ, ਜੇ ਬਿਲਕੁਲ ਟਾਈਮ 'ਤੇ ਜਾਓਗੇ ਫਿਰ ਤਾਂ ਘੱਟ ਹੀ ਚਾਂਸ ਆ ਵੀ ਤੁਸੀਂ ਜਹਾਜ਼ ਦੇ ਵਿੱਚ ਬੈਠ ਸਕੋਗੇ, ਕਿਉਂਕਿ ਡਿਲੇ ਜਿਹੜੇ ਉਹ ਚੱਲ ਰਹੇ ਨੇ। ਅਤੇ ਸੋ ਟਾਈਮ ਦੇ ਨਾਲ ਕਾਫੀ ਸਮਾਂ ਪਹਿਲਾਂ ਜਿਹੜਾ ਤੁਹਾਨੂੰ ਜਾਣਾ ਪਊਗਾ, ਕਿਉਂਕਿ ਸਿਕਿਉਰਿਟੀ ਚੈੱਕ ਦੇ ਵਿੱਚ ਕਾਫੀ ਜਿਹੜਾ ਉੱਥੇ ਲੱਗ ਰਿਹਾ। ਸੋ ਵਾਈਟ ਹਾਊਸ ਦੇ ਜਿਹੜੇ ਐਡਵਾਈਜ਼ਰ ਸਟੀਫਨ ਮਿਲਰ ਆ ਅਤੇ ਹੋਰ ਜਿਹੜੇ ਵਾਈਟ ਹਾਊਸ ਦੇ ਜਿਹੜੇ ਪ੍ਰੈਜ਼ੀਡੈਂਟ ਦੇ ਸਪੀਚ ਰਾਈਟਰਸ ਆ, ਉਹ ਕਹਿੰਦੇ ਪਈ ਉਹਨਾਂ ਦਾ ਜਿਹੜਾ ਐਡਰੈਸ ਕਰਨ ਵਾਲਾ ਸਪੀਚ ਆ ਉਹਦੇ ਉੱਤੇ ਜਿਹੜਾ ਕੰਮ ਕਰ ਰਹੇ ਹੈਗੇ ਆ। ਅਤੇ ਉਹ ਇਸ ਪੁਆਇੰਟ 'ਤੇ ਵੀ ਫੋਕਸ ਰੱਖ ਰਹੇ ਆ ਵੀ ਜੇ ਗਵਰਨਮੈਂਟ ਉਸ ਦਿਨ ਤੱਕ ਸ਼ਟਡਾਊਨ ਰਹਿੰਦੀ ਆ ਤਾਂ ਕਿਸ ਤਰ੍ਹਾਂ ਜਿਹੜੇ ਆ ਉਹ ਡੈਮੋਕ੍ਰੇਟਸ ਨੂੰ ਜਿਹੜਾ ਆ ਉਹ ਉਹਨਾਂ ਦੇ ਅਗੇਂਸਟ ਬੋਲ ਸਕਦੇ ਆ ਵੀ ਉਹਨਾਂ ਕਰਕੇ ਜਿਹੜੀ ਗਵਰਨਮੈਂਟ ਸ਼ਟਡਾਊਨ ਰਹੀ ਹੈਗੀ ਆ ਵੀ ਨੈਗੋਸ਼ੀਏਟ ਨਹੀਂ ਕਰ ਰਹੇ। ਦੂਸਰੇ ਪਾਸੇ ਕਹਿੰਦੇ ਵੀ ਜਿਹੜੀ ਫਸਟ ਲੇਡੀ ਆ ਉਹਨਾਂ ਨੇ ਜਿਹੜੇ ਗੈਸਟ ਇਨਵਾਈਟ ਕਰਨੇ ਆ ਉਹਨਾਂ ਦੀ ਜਿਹੜੀ ਲਿਸਟ ਆ ਉਹ ਕਰਨੀ ਸ਼ੁਰੂ ਕੀਤੀ ਹੋਈ ਆ। ਜੀ, ਇਹ ਉਹੀ ਰਾਸ਼ਟਰਪਤੀ ਨੇ ਜਿਹੜੇ ਕਹਿੰਦੇ ਸੀ ਜਦੋਂ ਪਹਿਲੀ ਮੀਟਿੰਗ ਦੇ ਵਿੱਚ ਜੇ ਗਵਰਨਮੈਂਟ ਸ਼ਟਡਾਊਨ ਹੁੰਦੀ ਆ ਜ਼ਿੰਮੇਵਾਰੀ ਮੈਂ ਲੈਂਦਾ ਆ ਵੀ ਇਹ ਮੇਰੇ ਕਰਕੇ ਆ, ਪਰ ਹੁਣ ਓਬਵੀਅਸ ਜੀ ਗੱਲ ਆ ਵੀ ਇਹ ਜ਼ਿੰਮੇਵਾਰੀ ਕੋਈ ਵੀ ਜਿਹੜਾ ਉਹ ਨਹੀਂ ਲੈਣਾ ਚਾਹੁੰਦਾ। ਸੋ ਇਸ ਲਈ ਇਹ ਸਾਰਾ ਭਾਰ ਜਿਹੜਾ ਉਹ ਵਿਰੋਧੀ ਪਾਰਟੀ ਦੇ ਉੱਤੇ ਜਿਹੜਾ ਉਹ ਸੁੱਟ ਰਹੇ ਨੇ ਦੋਨੋਂ ਹੀ ਜਿਹੜੀਆਂ ਇਸ ਟਾਈਮ ਵਾਈਟ ਹਾਊਸ ਪ੍ਰਸ਼ਾਸਨ
ਤੇ ਨਾਲ ਦੇ ਨਾਲ ਜਿਹੜੇ ਹਾਊਸ ਵਾਲੇ ਆ ਡੈਮੋਕ੍ਰੇਟਸ ਆ ਉਹ ਬਜਿੱਦ ਨੇ ਵੀ ਸਾਡੀ ਗੱਲ ਜਿਹੜੀ ਉਹ ਮੰਨੀ ਜਾਵੇ ਤੇ ਦੂਜੇ ਦੀ ਗੱਲ ਅਸੀਂ ਸੁਣਨੀ ਨਹੀਂ ਆ। ਕੱਲ੍ਹ ਇੱਕ ਹਾਊਸ ਨੇ ਇੱਕ ਬਿੱਲ ਸੈਨੇਟ ਦੇ ਵਿੱਚ ਘੱਲਿਆ ਸੀ ਗਵਰਨਮੈਂਟ ਨੂੰ ਰੀਓਪਨ ਕਰਨ ਦਾ, ਪਰ ਮਿਚ ਮਕੋਨਲ ਜਿਹੜੇ ਸੈਨੇਟ ਮੈਜੋਰਟੀ ਲੀਡਰ ਨੇ ਰਿਪਬਲਿਕਨ ਪਾਰਟੀ ਵੱਲੋਂ, ਉਹਨਾਂ ਨੇ ਉਸ ਬਿੱਲ ਨੂੰ ਪਹਿਲਾਂ ਹੀ ਜਿਹੜਾ ਆ ਬਲੌਕ ਕਰ ਦਿੱਤਾ ਤੇ ਸੈਨੇਟ ਦੇ ਵਿੱਚ ਜਿਹੜਾ ਉਹ ਪੇਸ਼ ਨਹੀਂ ਹੋ ਸਕਿਆ ਜੀ। ਤੇ ਯੂਐਸ ਦਾ ਜਿਹੜਾ ਕੌਨਸਟੀਟਿਊਸ਼ਨ ਆ ਕਹਿੰਦੇ ਵੀ ਇਹ ਪ੍ਰੈਜ਼ੀਡੈਂਟ ਨੂੰ ਰਿਕੁਆਇਰ ਕਰਦਾ ਆ ਵੀ ਉਹ ਕਾਂਗਰਸ ਨੂੰ ਬਰੀਫ ਕਰਨ ਸਟੇਟ ਆਫ ਦਾ ਯੂਨੀਅਨ ਦੇ ਵਿੱਚ, ਪਰ ਇਹ ਜਿਹੜੀ ਬਰੀਫਿੰਗ ਆ ਇਹ ਜ਼ਰੂਰੀ ਨਹੀਂ ਵੀ ਸਪੀਚ ਦੇ ਰਾਹੀਂ ਹੀ ਹੋਵੇ, ਲਿਖ ਕੇ ਵੀ ਹੋ ਸਕਦੀ ਆ। ਪ੍ਰੈਜ਼ੀਡੈਂਟ ਜਾਰਜ ਵਾਸ਼ਿੰਗਟਨ ਤੇ ਉਹਨਾਂ ਦੇ ਜਿਹੜੇ ਸਕਸੈਸਰ ਜੌਨ ਐਡਮਸ ਸੀਗੇ, ਉਹਨਾਂ ਨੇ ਦੋਨਾਂ ਨੇ ਕਹਿੰਦੇ ਵੀ ਐਨੂਅਲ ਮੈਸੇਜ ਸਪੀਚ ਦੇ ਰਾਹੀਂ ਕਾਂਗਰਸ ਦੇ ਅੱਗੇ ਡਿਲੀਵਰ ਕੀਤਾ ਸੀ। ਉਹਨਾਂ ਤੋਂ ਬਾਅਦ ਪ੍ਰੈਜ਼ੀਡੈਂਟ ਥਾਮਸ ਜੈਫਰਸਨ ਜਿਹੜੇ ਸੀਗੇ, ਉਹਨਾਂ ਨੇ ਜਿਹੜੀ ਪ੍ਰੈਕਟਿਸ ਆ ਯੂਨੀਅਨ ਦੇ ਵਿੱਚ ਸਟੇਟ ਆਫ ਦਾ ਯੂਨੀਅਨ 'ਚ ਲਿਖ ਕੇ ਦੇਣ ਦੀ ਜਿਹੜੀ ਸ਼ੁਰੂ ਕੀਤੀ ਸੀ, ਜਿਹੜਾ ਕਿ ਟ੍ਰੈਡੀਸ਼ਨ ਕਹਿੰਦੇ 112 ਸਾਲ ਚੱਲਦਾ ਰਿਹਾ, ਲਗਭਗ 1913 ਤੱਕ। ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਜਿਹੜੇ ਵੁਡਰੋ ਵਿਲਸਨ ਸੀਗੇ, ਉਹਨਾਂ ਨੇ ਫਿਰ ਜਿਹੜੀ ਆ ਇਨ ਪਰਸਨ ਸਪੀਚ ਦੇਣੀ ਸ਼ੁਰੂ ਕੀਤੀ, ਜਿਹੜੀ ਉਹ ਤੋਂ ਬਾਅਦ ਲਗਭਗ ਕਹਿੰਦੇ ਹਰ ਇੱਕ ਪ੍ਰੈਜ਼ੀਡੈਂਟ ਦਿੰਦਾ ਆਇਆ। ਜੀ ਬਿਲਕੁਲ, ਜਦੋਂ ਕਹਿ ਲਓ ਵੀ ਜਦੋਂ ਤੋਂ TV ਘਰ ਘਰ ਤੱਕ ਪਹੁੰਚਿਆ, ਸੋ ਰਾਸ਼ਟਰਪਤੀ ਇਕੱਲੇ ਸੈਨੇਟਰ ਤੇ ਕਾਂਗਰਸ ਨੂੰ ਨਹੀਂ, ਉਹਨਾਂ ਦੇ ਜ਼ਰੀਏ ਜਿਹੜੇ ਕਿਤੇ ਨਾ ਕਿਤੇ ਅਮਰੀਕੀ ਜਿਹੜੇ ਨਾਗਰਿਕਾਂ ਤੱਕ ਵੀ ਆਪਣਾ ਜਿਹੜਾ ਆ ਮੈਸੇਜ ਆ ਟੈਲੀਵਿਜ਼ਨ ਦੇ ਜ਼ਰੀਏ ਉਹ ਪਹੁੰਚਾਉਂਦੇ ਨੇ। ਸੋ ਦੋਨੋਂ ਹੀ ਜਾਣੇ ਜਿਹੜੇ ਉਹ ਕਹਿ ਰਹੇ ਨੇ ਵੀ ਇਹ ਨੈਗੋਸ਼ੀਏਟ ਕਰਨ ਤੋਂ ਰਿਫਿਊਜ਼ ਜਿਹੜੇ ਇੱਕ ਹਿਸਾਬ ਦੇ ਨਾਲ ਕਰ ਰਹੇ ਆ, ਮੀਟਿੰਗਾਂ ਦੇ ਵਿੱਚੋਂ ਉੱਠ ਕੇ ਬਾਹਰ ਜਿਹੜਾ ਉਹ ਆਇਆ ਜਾ ਰਿਹਾ ਆ, ਪਰ ਉਸ ਤੋਂ ਬਾਅਦ ਦੇ ਵਿੱਚ ਅਜੇ ਤੱਕ ਕੋਈ ਹੋਰ ਅੱਗੇ ਗੱਲ ਜਿਹੜੀ ਆ ਉੱਧਰ ਵੱਧਦੀ ਜਿਹੜੀ ਨਜ਼ਰ ਆ ਉਹ ਨਹੀਂ ਆ ਰਹੀ। ਤੇ ਉੱਧਰ ਕਿਉਂਕਿ ਸਭ ਨੂੰ ਪਤਾ ਆ ਵੀ ਇੱਕ ਤਾਂ ਜਦੋਂ 2 ਹਫ਼ਤਿਆਂ ਨੂੰ ਸਟੇਟ ਆਫ ਦਾ ਯੂਨੀਅਨ ਐਡਰੈਸ ਸੰਭਾਵੀ ਰੂਪ ਦੇ ਵਿੱਚ ਜਿਹੜਾ ਹੋ ਸਕਦਾ ਆ ਜਾਂ ਨਹੀਂ ਹੋਊਗਾ, ਇਹ ਚਲੋ ਸਮਾਂ ਦੱਸੂਗਾ। ਪਰ ਉੱਧਰ ਇੱਕ ਹੋਰ ਜਿਹੜਾ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਹਰਜੋਤ ਸਿੰਘ ਜੀ, ਜਿਹੜਾ ਕਾਰਵਾਂ ਇੱਕ ਕਾਫਲਾ ਇੱਕ ਹੋਰ ਤੁਰਿਆ ਹੋਇਆ ਹੌਂਡਰਸ ਤੋਂ, ਉਸ ਦੇ ਵਿੱਚ ਕਹਿੰਦੇ ਲੋਕਾਂ ਦੀ ਤਾਦਾਦ ਲਗਾਤਾਰ ਜਿਹੜੀ ਉਹ ਵੱਧਦੀ ਜਿਹੜੀ ਉਹ ਜਾ ਰਹੀ ਆ। ਸੋ ਡੈਮੋਕ੍ਰੇਟ ਪਾਰਟੀ ਵਾਲੇ ਆਪਣੇ ਸਮੇਂ ਦੇ ਵਿੱਚ ਆਪਣੇ ਪ੍ਰਸ਼ਾਸਨਾਂ ਦੇ ਦੌਰਾਨ ਜਿਹੜੇ ਇਲੀਗਲ ਕ੍ਰਾਸਿੰਗਸ ਦੇ ਖਿਲਾਫ ਸੀਗੇ, ਅੱਜ ਜਿਹੜੇ ਆ ਉਹ ਕਿਤੇ ਨਾ ਕਿਤੇ ਬਾਰਡਰ ਵਾਲ ਦੇ ਖਿਲਾਫ ਨੇ। ਸੋ ਦੇਖਦੇ ਹਾਂ ਵੀ ਇਹ ਕੀ ਬਣਦਾ ਹੈ। ਇਹ ਜਿਹੜਾ ਫਲਿਪ ਫਲੋਪ ਆ ਇਹ ਦੋਨਾਂ ਹੀ ਪਾਰਟੀਆਂ ਵੱਲੋਂ ਜਦੋਂ ਸੱਤਾ 'ਚ ਤੇ ਜਦੋਂ ਵਿਰੋਧ ਦੇ ਵਿੱਚ ਹੁੰਦੇ ਆ ਉਹ ਦੇਖਣ ਨੂੰ ਅਕਸਰ ਮਿਲਦੇ ਰਹਿੰਦੇ ਆ। ਸਿਆਸਤ ਅਜਿਹੀ ਚੀਜ਼ ਵੀ ਲੋਕਾਂ ਨੂੰ ਜਿਹੜਾ ਕਾਫੀ ਘੱਟੇ ਵਿੱਚ ਜਿਹੜਾ ਉਹ ਰੱਖਿਆ ਜਾਂਦਾ ਆ ਤੇ ਆਪੋ ਆਪਣੀਆਂ ਜਿਹੜੀਆਂ ਜਿੱਦਾਂ ਤੇ ਆਪਣੇ ਸਿਆਸੀ ਲਾਹਾ ਖੱਟਣ ਦੇ ਜਿਹੜੇ ਕੰਮ ਆ ਉਹ ਚੱਲਦੇ ਰਹਿੰਦੇ ਨੇ। ਹਰ ਇੱਕ ਜਿੱਦਾਂ ਆਪਾਂ ਥੋੜ੍ਹੇ ਦਿਨ ਪਹਿਲਾਂ ਇੱਕ ਹਰਜੋਤ ਸਿੰਘ ਜੀ ਪੋਲ ਵੀ ਆਪਾਂ ਸ਼ੇਅਰ ਕੀਤੀ ਸੀ ਵੀ 70% ਤੋਂ ਵੱਧ ਜਿਹੜੇ ਅਮਰੀਕੀ ਆ ਉਹ ਚਾਹੁੰਦੇ ਨੇ ਵੀ ਜਿਹੜੀ ਬਾਰਡਰ ਸਿਕਿਉਰਿਟੀ ਆ ਉਸ ਦੇ ਵਿੱਚ ਸਖਤੀ ਜਿਹੜੀ ਉਹ ਹੋਣੀ ਚਾਹੀਦੀ ਆ। ਅਗਲੀ ਖਬਰ ਵੱਲ ਚੱਲੀਏ। ਆਪਾਂ ਕੱਲ੍ਹ ਵੀ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜਾ UK ਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਪੋਲੀਟੀਕਲੀ ਰੌਲਾ ਰੱਪਾ ਜਿਹੜਾ ਸਾਡੇ ਮੁਲਕ ਨਾਲੋਂ ਵੀ ਜ਼ਿਆਦਾ ਪਿਆ ਹੋਇਆ। ਕੱਲ੍ਹ ਜਿਹੜੀ ਉੱਥੇ ਵੋਟਿੰਗ ਹੋਈ ਸੀ ਬ੍ਰੈਕਸਿਟ ਦੇ ਮਾਮਲੇ ਦੇ ਵਿੱਚ, ਤੇ ਜਿਹੜੀ ਮੌਜੂਦਾ ਪ੍ਰਾਈਮ ਮਿਨਿਸਟਰ ਹੈਗੇ ਆ ਮੇ, ਉਹ ਬਹੁਤ ਬੁਰੀ ਤਰ੍ਹਾਂ ਉਸ ਵੋਟਿੰਗ ਦੇ ਵਿੱਚ ਹਾਰੇ ਆ। ਤੇ 400 ਦੇ ਕਰੀਬ ਜਿਹੜੇ ਸੀਗੇ ਉਹਨਾਂ ਨੇ ਕਾਂਗਰਸਮੈਨ ਜਿਹੜੇ ਉੱਥੇ ਦੇ MP ਆ ਮੈਂਬਰ ਪਾਰਲੀਮੈਂਟ, ਉਹਨਾਂ ਨੇ ਨਾਂ ਦੇ ਵਿੱਚ ਵੋਟ ਪਾਈ ਸੀ, 200 ਦੇ ਕਰੀਬ ਨੇ ਹੱਕ ਵਿੱਚ ਪਾਈ ਸੀ। ਸੋ ਇਹ ਖਰੜੇ ਨੂੰ ਬੇਸਿਕਲੀ ਜਿਹੜੀ UK ਦੀ ਪਾਰਲੀਮੈਂਟ ਨੇ ਨਾਮਨਜ਼ੂਰ ਕਰ ਦਿੱਤਾ ਆ, ਜਿਹੜੀ ਯੂਰਪੀਅਨ ਸੰਘ ਦੇ ਨਾਲ ਉਹਨਾਂ ਦੀ ਨੈਗੋਸ਼ੀਏਸ਼ਨ ਗੱਲਬਾਤ ਚੱਲ ਰਹੀ ਜੀ। ਸੋ ਉਹਦੇ ਨਾਲ ਫਿਰ ਉਹਨਾਂ ਨੂੰ ਉਹਨਾਂ ਦੀ ਜਿਹੜੀ ਆ ਸਟੈਪ ਡਾਊਨ ਕਰਨ ਦੀ ਜਾਂ ਉਹਨਾਂ ਦੇ ਉੱਤੇ ਕੌਨਫੀਡੈਂਸ ਵੋਟ ਪਾਉਣ ਗੱਲਬਾਤ ਹੋ ਗਈ, ਜੋ ਕਿ ਮੇਰੇ ਖਿਆਲ ਨਾਲ ਅੱਜ ਸ਼ਾਮ ਨੂੰ ਜਾਂ ਕੱਲ੍ਹ ਨੂੰ ਹੋਣੀ ਹੈਗੀ ਆ ਵੀ ਪ੍ਰਾਈਮ ਮਿਨਿਸਟਰ ਥਰੀਸਾ ਮੇ ਨੂੰ ਪ੍ਰਾਈਮ ਮਿਨਿਸਟਰ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ। ਪਰ ਕੁਛ ਵੀ ਹੋਵੇ, ਜਿਹੜੀ UK ਦੀ ਇਕੋਨਮੀ ਆ ਉਹਦੇ ਉੱਤੇ ਕਹਿੰਦੇ ਆਉਣ ਵਾਲੇ ਦਿਨਾਂ 'ਚ ਬਹੁਤ ਬੁਰਾ ਅਸਰ ਪੈਣ ਜਾ ਰਿਹਾ ਆ। ਪੌਂਡ ਦੀ ਕੀਮਤ ਜਿਹੜੀ ਘਟ ਰਹੀ ਹੈਗੀ ਆ, ਉਹਦੇ ਨਾਲ ਕੀ ਹੋਣਾ ਆ, ਸਾਡੇ ਮੁਲਕ ਦੇ ਉੱਤੇ ਵੀ ਕਾਫੀ ਅਸਰ ਪੈਣਾ, ਕਿਉਂਕਿ UK ਜਿਹੜਾ ਆ ਨੰਬਰ 4th ਆਉਂਦਾ ਹੈਗਾ, ਜਿਹਦੇ ਵਿੱਚ USA ਤੋਂ ਇੰਨੀ ਜ਼ਿਆਦਾ ਵੱਡੀ ਗਿਣਤੀ 'ਚ ਜਿਹੜਾ ਮਾਲ ਆ ਉਹ ਐਕਸਪੋਰਟ ਕੀਤਾ ਜਾਂਦਾ, ਜਿਹਦੇ ਵਿੱਚ ਏਅਰਕ੍ਰਾਫਟਸ, ਡਿਫੈਂਸ, ਹੋਰ ਮੈਨੂਫੈਕਚਰਿੰਗ ਜਿਹੜੇ ਪ੍ਰੋਡਕਟਸ ਹੈਗੇ ਆ ਉਹ ਭੇਜੇ ਜਾਂਦੇ ਆ, ਤੇ ਉਹਦੇ ਨਾਲ ਕਹਿੰਦੇ ਵੀ US ਦੀ ਇਕੋਨਮੀ ਦੇ ਉੱਤੇ ਵੀ ਅਸਰ ਪਏਗਾ। ਜੀ ਬਿਲਕੁਲ। ਸੋ ਮਹਿੰਗਾ ਜਿਹੜਾ ਆ ਕੰਮ ਕਹਿੰਦੇ ਆ ਉਹ ਹੋ ਸਕਦਾ ਆ, ਹੋਰ ਜਿਹੜਾ ਸਮਾਨ ਉਹਨਾਂ ਨੂੰ ਉੱਥੋਂ ਮਹਿੰਗਾ ਜਿਹੜਾ ਫਿਰ ਉਹ ਮਿਲੂਗਾ। ਸੋ ਕਾਫੀ ਵੱਡੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਥਰੀਸਾ ਮੇ ਦੀ ਸਰਕਾਰ ਦੀ ਤੇ ਉਹਨਾਂ ਦੀ ਉਸ ਖਰੜੇ ਦੀ
ਰਹੀ ਆ। ਕਹਿੰਦੇ ਕਿਹਾ ਜਾ ਰਿਹਾ ਸੀਗਾ ਵੀ 30-35 ਜਾਣੇ ਜਿਹੜੇ ਵਿਰੋਧ ਦੇ ਵਿੱਚ ਜਿਹੜੇ ਬਾਕੀ ਵਿਰੋਧੀ ਪਾਰਟੀ ਵਾਲੇ ਤਾਂ ਸੀਗੇ ਹੀ ਸੀਗੇ ਜਿਹੜੇ, ਅਤੇ ਉਸ ਤੋਂ ਇਲਾਵਾ ਜਿਹੜੇ 30-35 ਜਾਣੇ ਆ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਦੇ ਅਗੇਂਸਟ ਜਿਹੜੇ ਰਹੇ ਆ, ਅਤੇ ਕਾਫੀ ਰੋਜ਼ ਵੋਟਿੰਗ ਹੋਊਗੀ। ਪਰ 202 ਦੇ ਮੁਕਾਬਲੇ 432 ਜਾਣਿਆਂ ਨੇ ਉਸ ਖਰੜੇ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਰੱਦ ਕਰ ਦਿੱਤਾ ਆ। ਅਤੇ ਜਿਹੜੇ ਜਰਮੀ ਕਾਰਬਾਈਨ ਹੈਗੇ ਆ ਉਹਨਾਂ ਨੇ ਹੁਣ ਜਿਹੜਾ ਬੇਭਰੋਸਗੀ ਦਾ ਮਤਾ ਨੋ ਕੌਨਫੀਡੈਂਸ ਵੋਟ ਦੀ ਜਿਹੜੀ ਉਹ ਮੰਗ ਕੀਤੀ ਹੈ। ਦੱਸ ਜਾਈਏ ਹੁਣ ਤੋਂ ਕੁਛ ਮਹੀਨੇ ਪਹਿਲਾਂ ਆਲਰੇਡੀ ਇੱਕ ਇੱਦਾਂ ਦੀ ਵੋਟ ਜਿਹੜੀ ਬ੍ਰਿਟੇਨ ਦੀ UK ਦੀ ਪਾਰਲੀਮੈਂਟ ਦੇ ਵਿੱਚ ਹੋ ਚੁੱਕੀ ਆ। ਪਰ ਉਦੋਂ ਹਰਜੋਤ ਸਿੰਘ ਜੀ ਇਹ ਗੱਲ ਆਖੀ ਗਈ ਸੀ ਜਦੋਂ ਇੱਕ ਵਾਰੀ ਨੋ ਕੌਨਫੀਡੈਂਸ ਮੋਸ਼ਨ ਕਿਸੇ ਸਰਕਾਰ ਦੇ ਖਿਲਾਫ ਆਉਂਦਾ ਹੈ ਤਾਂ ਜੇ ਉਹ ਮੋਸ਼ਨ ਹਾਰ ਜਾਂਦਾ ਹੈ ਅਤੇ 1 ਸਾਲ ਤੱਕ ਦੁਬਾਰਾ ਜਿਹੜਾ ਨਹੀਂ ਹੋ ਸਕਦਾ। ਸੋ ਉਹ ਦੇਖਣ ਵਾਲੀ ਹੋਊਗੀ ਵੀ ਕਿਹੜੀ ਮੱਦ ਦੇ ਤਹਿਤ ਇਹ ਦੁਬਾਰਾ ਨੋ ਕੌਨਫੀਡੈਂਸ ਮੋਸ਼ਨ ਦੀ ਮੰਗ ਜਿਹੜੀ ਉੱਥੇ ਕੀਤੀ ਜਾ ਰਹੀ ਆ। 29 ਮਾਰਚ ਜਿਹੜੀ ਡੈਡਲਾਈਨ ਹੈਗੀ ਆ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਆ ਉਹ ਨੈਗੋਸ਼ੀਏਟ ਕਰਨ ਦੀ, ਆਪਸੀ ਗੱਲਬਾਤ ਕਰਕੇ ਜਿਹੜਾ ਇਹ ਮਸਲੇ ਸੁਲਝਾਉਣ ਦੀ ਯੂਰਪੀਅਨ ਸੰਘ ਦੇ ਨਾਲ। ਯੂਰਪੀਅਨ ਸੰਘ ਵੀ ਇਸ ਟਾਈਮ ਜਿਹੜਾ ਉਹ ਵਜੇਦਾ ਕਹਿੰਦੇ ਵੀ ਹੋਰ ਇਸ ਤੋਂ ਵੱਧ ਅਸੀਂ ਗੱਲਬਾਤ ਜਿਹੜੀ ਉਹ ਕਰਨੀ ਨਹੀਂ ਆ। ਸੋ ਲੈਟਸ ਸੀ ਜਿਹੜਾ ਇੱਥੇ ਕੀ ਬਣਦਾ ਹੈ, ਕੀ ਹੋਊਗਾ, ਕਿਵੇਂ ਹੋਊਗਾ। ਪਰ ਮਸਲਾ ਇਸ ਦਾ ਇੱਕ ਜਿਹੜਾ ਉਹਨਾਂ ਦਾ ਸਿਆਸੀ ਕ੍ਰਾਈਸਿਸ ਆ, ਕਹਿੰਦੇ ਦਹਾਕਿਆਂ ਦੇ ਵਿੱਚ, ਸਦੀਆਂ ਦੇ ਵਿੱਚ ਸਭ ਤੋਂ ਡੂੰਘਾ ਇੱਕ ਸਿਆਸੀ ਜਿਹੜਾ ਕ੍ਰਾਈਸਿਸ ਇਸ ਟਾਈਮ ਉਹ ਚੱਲ ਰਿਹਾ ਆ। ਅਤੇ ਤੁਸੀਂ ਵੀ ਜ਼ਿਕਰ ਕੀਤਾ ਵੀ ਥਰੀਸਾ ਮੇ ਦੀ ਜਿਹੜੀ ਆਪਣੀ ਸੱਤਾ ਤੋਂ ਜਿਹੜੀ ਆ ਉਹ ਲਾਂਭੇ ਹੁੰਦੀ ਵੀ ਜਿਹੜੀ ਉਹ ਨਜ਼ਰ ਆ ਸਕਦੀ, ਉਹਦਾ ਸਿਆਸੀ ਭੋਗ ਕਿਤੇ ਨਾ ਕਿਤੇ ਪੈ ਸਕਦਾ ਆ। ਸੋ ਕਹਿੰਦੇ ਵੀ ਇੰਨੀ ਇੰਪੋਰਟੈਂਟ ਖਬਰ ਸੀ, ਜਿਸ ਤਰ੍ਹਾਂ ਜਿਹੜੇ ਮੁਲਕ ਤੋਂ ਬਹੁਤ ਸਾਰੇ ਪੰਜਾਬੀ ਆਏ ਆਪਾਂ ਦੇਖਦੇ ਹਾਂ ਵੀ ਉੱਥੇ ਦੀ ਪਾਰਲੀਮੈਂਟ 'ਚ ਕਈ ਵਾਰੀ ਯੂਟਿਊਬਸ ਵਾਇਰਲ ਹੁੰਦੀਆਂ ਬਾਹਰ, ਅਤੇ ਜਿਹੜੇ ਮੈਂਬਰ ਪਾਰਲੀਮੈਂਟ ਸੁੱਤੇ ਹੁੰਦੇ, ਪਤਾ ਹੀ ਨਹੀਂ ਕੋਈ ਮੂਵੀ ਦੇਖ ਰਿਹਾ, ਕੋਈ ਕੁਛ ਕਰ ਰਿਹਾ। ਅਤੇ ਇੱਕ ਬੀਬੀ ਕਹਿੰਦੇ ਵੀ ਉਸ ਦੇ ਬੇਬੀ ਜਿਹੜਾ ਆ ਉਹ ਡਿਲੀਵਰ ਹੋਣਾ ਸੀ ਸਜੇਰੀਅਨ ਕਰਕੇ, ਸੋ ਉਸਨੇ 2 ਦਿਨ ਉਹ ਡਿਲੇ ਕੀਤਾ ਵੀ ਮੈਂ ਇਹ ਵੋਟ ਬਹੁਤ ਇੰਪੋਰਟੈਂਟ ਆ, ਇਹ ਵੋਟ ਪਾਣੀ ਆ। ਸੋ ਇੰਨੀ ਰਿਸਪੋਂਸੀਬਿਲਿਟੀ ਹੁੰਦੀ ਆ ਜਿਹੜੇ ਲੋਕ ਤੁਸੀਂ ਇਲੈਕਟ ਕਰਕੇ ਭੇਜਦੇ ਹੈਗੇ ਆ, ਜੇ ਕੋਈ ਸੋਚੇ ਮੂਹਰੇ। ਸੋ ਪਰ ਕੁਛ ਵੀ ਹੋਵੇ, ਕਹਿੰਦੇ ਵੀ ਜਿਹੜਾ ਪਾਊਂਡ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਡਾਊਨ ਹੋਣ ਜਾ ਰਿਹਾ ਆ, ਅਤੇ ਇਹਦੇ ਲਾਸਿਸ ਅਗੇਂਸਟ US ਡਾਲਰ ਲਗਭਗ 13% ਹੋ ਗਏ ਹੈਗੇ 2016 ਤੋਂ ਲੈ ਕੇ ਹੁਣ ਤੱਕ। ਅਤੇ ਇਸੇ ਤਰ੍ਹਾਂ ਸਟਰਲਿੰਗ ਜਿਹੜਾ ਆ ਉਹ ਵੀ ਕਹਿੰਦੇ 25% ਤੱਕ ਜਿਹੜਾ ਆ ਡਾਲਰ ਇਸ ਥੱਲੇ ਚਲਾ ਗਿਆ ਹੈਗਾ ਆ। ਸੋ ਜਿਹੜਾ ਡਾਲਰ ਉਹ ਇੱਕ ਤਾਂ ਸਟਰੋਂਗ ਹੋ ਰਿਹਾ, ਪਰ ਅਸਰ ਹੈ ਇਕੋਨਮੀ ਦੇ ਉੱਤੇ ਇਹਦਾ ਬਹੁਤ ਪਏਗਾ। ਜੀ ਬਿਲਕੁਲ, ਉਸ ਦੇ ਮੁਕਾਬਲੇ ਉੱਥੇ ਕਾਫੀ ਜਿਹੜਾ ਪਾਊਂਡ ਸਟਰਲਿੰਗ ਆ ਉਹ ਥੱਲੇ ਨੂੰ ਜਿਹੜਾ ਜਾ ਰਿਹਾ ਆ। ਅਤੇ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਮੰਗ ਹੋ ਰਹੀ ਆ ਇਸ ਸਰਕਾਰ ਦਾ ਅਸਤੀਫਾ ਲੈਣ ਤੋਂ ਬਾਅਦ ਸਰਕਾਰ ਭੰਗ ਕਰਕੇ ਦੁਬਾਰਾ ਆ ਉਹ ਜਲਦੀ ਵੋਟਾਂ ਜਿਹੜੀਆਂ ਉੱਥੇ ਜਨਰਲ ਇਲੈਕਸ਼ਨ ਕਰਵਾਈ ਜਾਵੇ, ਅਤੇ ਇਲੈਕਸ਼ਨ ਹੋਣ ਤੋਂ ਬਾਅਦ ਦੇ ਵਿੱਚ ਜਿਹੜੀ ਵੀ ਕੋਈ ਨਵੀਂ ਸਰਕਾਰ ਬਣਦੀ ਆ ਉਹ ਕਿਤੇ ਨਾ ਕਿਤੇ ਜਿਹੜੀ ਨੈਗੋਸ਼ੀਏਸ਼ਨ ਨੂੰ ਜਲਦੀ ਖਤਮ ਕਰਕੇ ਜਾਂ ਬ੍ਰੈਕਸਿਟ ਦੇ ਵਿੱਚ ਰਹਿਣਾ ਹੈ ਜਾਂ ਬ੍ਰੈਕਸਿਟ ਤੋਂ ਬਾਹਰ ਜਾਣਾ ਆ, ਸਟਾਪ ਕਰਨਾ ਆ ਬ੍ਰੈਕਸਿਟ ਨੂੰ, ਉਸ ਨੂੰ ਜਿਹੜਾ ਉਹ ਦੇਖਿਆ ਜਾਵੇ। ਜਿਹੜੇ ਲੇਬਰ ਪਾਰਟੀ ਦੇ ਲੀਡਰ ਜਿਹੜੇ ਵਿਰੋਧੀ ਧਿਰ 'ਚ ਉੱਥੇ ਜਰਮੀ ਉਹਨਾਂ ਨੇ ਜਿਹੜੀ ਥਰੀਸਾ ਮੇ ਦੀ ਜਿਹੜੀ ਸਰਕਾਰ ਉਸ ਨੂੰ ਇੱਕ ਹਿਸਾਬ ਨਾਲ ਜ਼ੋਂਬੀ ਗਵਰਨਮੈਂਟ, ਮੁਰਦਿਆਂ ਦੀ ਇੱਕ ਹਿਸਾਬ ਨਾਲ ਗਵਰਨਮੈਂਟ ਜਿਹੜੀ ਉਹ ਕਹਿੰਦੇ ਵੀ ਉਹ ਤਾਂ ਬਿਲਕੁਲ ਵੀ ਸਰਕਾਰ ਨੂੰ ਜਿਹੜਾ ਚਲਾਉਣ ਦੇ ਵਿੱਚ ਨਾਕਾਮਯਾਬ ਰਹੇ ਨੇ। ਇਸ ਲਈ ਇੱਥੇ ਜਨਰਲ ਇਲੈਕਸ਼ਨ ਦੁਬਾਰਾ ਜਿਹੜੀਆਂ ਆ ਉਹ ਹੋਣੀਆਂ ਚਾਹੀਦੀਆਂ ਆ। ਹਰਜੋਤ ਸਿੰਘ ਜੀ ਦੱਸਦੇ ਜਾਈਏ, ਜਦੋਂ ਇਹ ਬ੍ਰੈਕਸਿਟ ਦਾ ਮਸਲਾ ਉੱਠਿਆ ਸੀ ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫਿਰ ਉੱਥੇ ਸਨੈਪ ਇਲੈਕਸ਼ਨ ਜਿਹੜੀਆਂ ਹੋਈਆਂ ਸੀ, ਜਿਸ ਦੇ ਵਿੱਚ ਫਿਰ ਕੋਲੇਸ਼ਨ ਦੀ ਸਰਕਾਰ ਜਿਹੜੀ ਆ ਇਹ ਕੰਜ਼ਰਵੇਟਿਵ ਪਾਰਟੀ ਵਾਲੇ ਉੱਥੇ ਬਣਾਉਣ ਦੇ ਵਿੱਚ ਕਾਮਯਾਬ ਜਿਹੜੇ ਉੱਥੇ ਰਹੇ ਸੀਗੇ। ਸੋ ਆਇਰਲੈਂਡ ਦਾ ਮਸਲਾ, ਕਸਟਮਸ ਦਾ ਮਸਲਾ, ਕਾਫੀ ਜ਼ਿਆਦਾ ਜਿਹੜਾ ਟਰਮੋਇਲ ਦੇ ਵਿੱਚੋਂ ਇਸ ਟਾਈਮ ਬ੍ਰਿਟੇਨ UK ਉੱਥੇ ਲੰਘ ਰਿਹਾ ਆ। ਅਤੇ ਯੂਰਪ ਦੇ ਵਿੱਚ ਚਰਚਾ ਜਿਹੜਾ ਆ ਉਹ ਇਹੀ ਆ, ਆਪਾਂ ਅਮਰੀਕਾ 'ਚ ਬੈਠੇ ਵੀ ਦੇਖੋ ਉਹੀ ਚਰਚਾ ਜਿਹੜੀ ਕਰ ਰਹੇ, ਕਿਉਂਕਿ ਇਸ ਦਾ ਅਸਰ ਡੈਫੀਨੇਟਲੀ ਪੂਰੇ ਵਿਸ਼ਵ ਦੇ ਉੱਤੇ ਪੈਣਾ ਹੈ। ਜੀ ਬਿਲਕੁਲ, ਅਮਰੀਕਨ ਇਕੋਨਮੀ 'ਤੇ ਤਾਂ ਬਹੁਤ ਜ਼ਿਆਦਾ ਅਸਰ ਪੈਣਾ। ਕਹਿੰਦੇ US ਚੈਂਬਰ ਆਫ ਕਾਮਰਸ ਦੇ ਜਿਹੜੇ ਮੈਂਬਰਸ ਆ ਉਹ ਕਹਿੰਦੇ ਆ ਵੀ ਅਮਰੀਕਨ ਕੰਪਨੀਆਂ ਦੇ ਜਿਹੜੇ ਸਟੇਕ ਆ ਉਹ ਬਹੁਤ ਖਤਰੇ ਦੇ ਵਿੱਚ ਹੈਗੇ ਆ, ਜਿਨ੍ਹਾਂ ਨੇ UK ਦੇ ਵਿੱਚ ਕੰਪਨੀਆਂ ਲਾਈਆਂ ਹੋਈਆਂ, ਅਤੇ ਖਾਸ ਕਰਕੇ ਯੂਰਪੀਅਨ ਯੂਨੀਅਨ ਮਾਰਕੀਟਸ ਦੇ ਵਿੱਚ। ਅਤੇ ਕੁਛ ਜਿਹੜੇ ਬਿਜ਼ਨਸਿਸ ਆ ਉਹਨਾਂ ਨੇ ਆਪਣੀਆਂ ਸਬਸਿਡਰੀਜ਼ ਜਿਹੜੀਆਂ ਆ ਹੋਰ ਮੁਲਕ ਯੂਰਪ ਦੇ ਵਿੱਚ ਉਹਨਾਂ ਦੇ ਵਿੱਚ ਸ਼ੁਰੂ ਕੀਤੀਆਂ ਹੋਈਆਂ। ਸੋ ਇਹਦੇ ਸੰਬੰਧ ਦੇ ਵਿੱਚ ਸਿੰਗਮ ਇੱਕ ਇੰਸਟੀਚਿਊਟ ਆਫ ਇਕਨੋਮਿਕ ਅਫੇਅਰਸ ਹੈਗੀ ਆ UK ਦੇ ਵਿੱਚ, ਉਹਨਾਂ ਨੇ ਕਿਹਾ ਵੀ ਜੋ ਮਾਹੌਲ ਅੱਜ ਕੱਲ੍ਹ UK ਦੇ ਵਿੱਚ ਚੱਲ ਰਿਹਾ ਆ ਇਹਦੇ ਨਾਲ 100
ਗਰੰਟੀ ਆ ਵੀ UK ਜਿਹੜਾ ਉਹ ਰਿਸੈਸ਼ਨ ਤੇ ਮੇ ਵੀ ਡਿਪਰੈਸ਼ਨ ਦੇ ਵਿੱਚ ਜਾ ਸਕਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ, ਤੇ ਅਮਰੀਕਨ ਲਈ ਵੀ ਇਹ ਓਪਰਚੁਨਿਟੀ ਆ ਫੋਰਗੋਨ ਹੋਊਗੀ। ਸੋ ਦੋਨਾਂ ਮੁਲਕਾਂ ਤੇ ਇਹਦਾ ਜਿਹੜਾ ਬਹੁਤ ਅਸਰ ਪਏਗਾ। ਜੀ ਜੀ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਛੋਟੀ ਜਿਹੀ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਹੋਰ ਜਿਹੜੀਆਂ ਖਬਰਾਂ ਜੋ ਕੁਛ ਵੀ ਚੱਲ ਰਿਹਾ ਆ ਉਸ ਦੇ ਬਾਰੇ ਜਿਹੜੀਆਂ ਆ ਉਹ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸੈਕਰਾਮੈਂਟੋ ਨਟੋਮਸ ਏਰੀਆ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਗਰੋਸਰੀ ਆਊਟਲੈਟ, ਜਿੱਥੇ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਅਤੇ ਪਾਕਿਸਤਾਨੀ ਤਾਜ਼ੀਆਂ ਸਬਜ਼ੀਆਂ, ਮਠਿਆਈਆਂ ਤੇ ਤਾਜ਼ਾ ਮੀਟ ਵੀ ਲੈ ਸਕਦੇ ਹੋ। ਇਹ ਸਟੋਰ ਬਹੁਤ ਹੀ ਖੁੱਲਾ ਡੁੱਲਾ ਅਤੇ ਸਾਫ਼ ਸੁਥਰਾ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਚੰਦਨ ਸਾਗਰ 30419789 302 478 ਪਰ 9164104419 916 470 10। ਇਹ ਸਟੋਰ ਕੈਲੀਫੋਰਨੀਆ ਫੈਮਿਲੀ ਫਿਟਨੈਸ ਦੇ ਬਿਲਕੁਲ ਨੇੜੇ ਹੈ। ਇੰਡੀਅਨ ਗਰੋਸਰੀ ਆਊਟਲੈਟ 2101 ਨਥੋਮਸ ਕ੍ਰਾਸਿੰਗ ਡਰਾਈਵ ਨੰਬਰ 300 ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਵਿਹਾਣੀ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਗਹਿਣੇ ਤਿਆਰ ਕਰਵਾ ਸਕਦੇ ਹੋ। ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਮਨਜਿੰਦਰ, ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਲਾਰੇ ਹੋਏ ਆ, ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰ ਸਿੰਘ ਮਿਆਲ IBS ਵਾਲਿਆਂ ਦੇ, ਜਿਹੜੇ ਕਿ 1980 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ ਦੋ ਬ੍ਰਾਂਚ ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 1664125585 916 641 2585 2087 ਅਰੇਨਾ ਬੁਲੇਵਾਰਡ ਸੂਈਟ 140 ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161 530 674 7161 327 ਪਰਸੀ ਐਵੇਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 5115 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਮੀ ਫਰਮ ਦ UK। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ, ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਆ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਜੀ। ਜੀ ਹਾਂ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਆ ਲਾਸ ਐਂਜਲਸ ਦੇ ਵਿੱਚ ਜਿਹੜੀ ਟੀਚਰਸ ਦੀ ਸਟ੍ਰਾਈਕ ਆ ਉਹ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਆ। ਅਤੇ ਹੁਣ ਲਾਸ ਐਂਜਲਸ ਇੱਕ ਚਾਰਟਰ ਸਕੂਲ ਸੀ ਉਹ ਵੀ ਜਿਹੜਾ ਜੁਆਇਨ ਕਰ ਗਿਆ ਹੈਗਾ ਆ ਬਾਕੀ ਟੀਚਰਸ ਦੇ ਨਾਲ। ਅਤੇ ਜਿਹੜੇ ਲਾਸ ਐਂਜਲਸ ਦਾ ਜਿਹੜਾ ਸਕੂਲ ਆ ਕਾਫੀ ਵੱਡਾ ਜਿਹੜਾ ਸਕੂਲ ਡਿਸਟ੍ਰਿਕਟ ਹੈਗਾ ਆ ਅਤੇ ਹਜ਼ਾਰਾਂ ਹੀ ਜਿਹੜੇ ਬੱਚੇ ਆ ਉਹਨਾਂ 'ਤੇ ਇਸ ਦਾ ਅਸਰ ਪੈ ਰਿਹਾ ਹੈਗਾ ਆ। ਬਿਲਕੁਲ। ਸੋ ਕੱਲ੍ਹ ਦੇ ਜਿਹੜੇ ਆ ਉੱਥੇ ਦੇ ਟੀਚਰਸ ਆ ਉਸ ਸਕੂਲ ਡਿਸਟ੍ਰਿਕਟ ਦੇ ਸਾਰੇ ਜਾਣੇ ਜਿਹੜੇ ਲੱਗੇ ਹੋਏ ਨੇ ਵਿਰੋਧ ਕਰਨ ਦੇ ਵਿੱਚ। ਕਾਰਨ ਉਹੀ ਦੱਸਦੇ ਨੇ ਵੀ ਜਿੱਦਾਂ ਕਲਾਸਾਂ ਦੇ ਸਾਈਜ਼ ਵਧੇ ਹੋਏ ਆ, ਉਹਨਾਂ ਨੂੰ ਬੱਚਿਆਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਖਰਚਣ ਦੇ ਲਈ ਡਾਲਰ ਘੱਟ ਮਿਲਦੇ, ਉਹਨਾਂ ਦੀਆਂ ਤਨਖਾਹਾਂ ਵੀ ਜਿਹੜੀਆਂ ਆ ਉਹ ਘੱਟ ਨੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਇਸ ਟਾਈਮ ਸਟ੍ਰਾਈਕ ਆ, ਹੜਤਾਲ ਜਿਹੜੀ ਆ ਉੱਧਰ ਚੱਲ ਰਹੀ ਹੈਗੀ ਆ। ਅਤੇ ਕੱਲ੍ਹ ਕਹਿੰਦੇ ਅਡਹੌਕ ਜਿਹੜੇ ਟੀਚਰਸ ਹੈਗੇ ਆ ਉਹਨਾਂ ਨੂੰ ਲਿਆਂਦਾ ਗਿਆ ਸੀਗਾ, ਟੈਂਪਰੇਰੀ ਟੀਚਰਸ। ਉਹਨਾਂ ਨੇ ਉਹਨਾਂ ਦੀ ਥਾਂ 'ਤੇ ਕਲਾਸਾਂ ਲਾਈਆਂ, ਪਰ ਸਭ ਨੂੰ ਹੀ ਪਤਾ ਆ ਵੀ ਇਸ ਦੇ ਨਾਲ ਕਾਫੀ ਵੱਡਾ ਜਿਹੜਾ ਆ ਉਹ ਅਸਰ ਸਟੂਡੈਂਟਸ ਦੇ ਉੱਤੇ ਅਤੇ ਪੂਰੀ ਟੀਚਿੰਗ ਦੇ ਉੱਤੇ ਜਿਹੜਾ ਉਹ ਆ ਜੀ। ਅਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਆਪਾਂ ਹਰਜੋਤ ਸਿੰਘ ਦੀ ਨਜ਼ਰ ਮਾਰੀਏ। ਨਵੀਂ ਬਣੀ ਜਿਹੜੀ ਕਾਂਗਰਸ ਵੂਮੈਨ ਓਕਾਸੀਓ ਕੋਰਟੇਜ਼, ਉਸ ਨੂੰ ਹਾਊਸ ਦੀ ਇੱਕ ਜਿਹੜੀ ਕਮੇਟੀ ਜੋ ਕਿ ਫਾਈਨੈਂਸ਼ੀਅਲ ਸਰਵਿਸ ਕਮੇਟੀ ਆ ਉਸ ਦੇ ਉੱਤੇ ਜਿਹੜੀ ਆ ਉਹ ਦਿੱਤੀ ਗਈ ਆ। ਡੈਮੋਕ੍ਰੇਟ ਪਾਰਟੀ ਦੀ ਜਿਹੜੀ ਮੈਕਸਿਨ ਵਾਟਰਸ ਆ ਜਿਹੜੀ ਉਸ ਕਮੇਟੀ ਨੂੰ ਚੇਅਰ ਕਰਦੀ ਆ, ਉਸ ਦੇ ਨਾਲ ਮਿਲ ਕੇ ਜਿਹੜੀ ਉਹ ਕੰਮ ਕਰੂਗੀ। ਕੱਲ੍ਹ ਅਲੈਗਜ਼ੈਂਡਰੀਆ ਓਕਾਸੀਓ ਕੋਰਟੇਜ਼ ਆ ਉਸ ਨੇ ਜਿਹੜੀ ਇਸ ਚੀਜ਼ ਨੂੰ ਹੋਣ ਤੋਂ ਬਾਅਦ ਜਦੋਂ ਉਸ ਨੂੰ ਉਸ ਕਮੇਟੀ 'ਤੇ ਬਿਠਾਇਆ ਗਿਆ ਤਾਂ ਉਸਨੇ ਕਿਹਾ ਵੀ ਮੈਂ ਇਹ ਜਿਹੜਾ ਦੇਖਣਾ ਚਾਹੁੰਦੀ ਹਾਂ ਵੀ ਸਟਾਰਟ ਕਰਨਾ ਚਾਹੁੰਦੀ ਹਾਂ ਵੀ ਜਿਹੜੇ ਇਸ ਟਾਈਮ ਖਾਸ ਕਰਕੇ ਜਿਹੜੇ ਸਟੂਡੈਂਟ ਲੋਨ ਦਾ ਜਿਹੜਾ ਕ੍ਰਾਈਸਿਸ ਇਸ ਟਾਈਮ ਇੰਨਾ ਜ਼ਿਆਦਾ ਜਿਹੜਾ ਵਧਿਆ ਹੋਇਆ ਉਸ ਦੇ ਪਿੱਛੇ ਕੀ ਆ। ਅਤੇ ਨਾਲ ਕਹਿੰਦੀ ਹੈ ਵੀ ਉਹ ਵੀ ਐਗਜ਼ਾਮਿਨ ਕਰਨਾ ਚਾਹੁੰਦੇ ਆ ਜਿਹੜੇ ਫਾਰ ਪ੍ਰੋਫਿਟ ਪ੍ਰਿਜ਼ਨਸ ਜਿਹੜੇ ਹੈਗੇ ਆ ਜਾਂ ਡਿਟੈਂਸ਼ਨ ਸੈਂਟਰਸ ਹੈਗੇ ਆ ਵੀ ਉਹਨਾਂ ਦੇ ਪਿੱਛੇ ਜਿਹੜਾ ਕੀ ਚੱਲ ਰਿਹਾ ਆ। ਅਤੇ ਨਾਲ ਐਕਸਪਲੋਰ ਕਰਨਗੇ ਵੀ ਪਬਲਿਕ ਅਤੇ ਪੋਸਟਲ ਬੈਂਕਿੰਗ ਜਿਹੜੀ ਆ ਉਸ ਦੇ ਵਿੱਚ ਕਿੱਦਾਂ ਜਿਹੜਾ ਵਾਧਾ ਆ ਉਹ ਕੀਤਾ ਜਾ ਸਕਦਾ ਆ। ਸੋ ਕਾਫੀ ਬੜਬੋਲੀ ਇਹ ਕਾਂਗਰਸ ਵੂਮਨ ਜਿਹੜੀ AOC ਜਿਸ ਨੂੰ ਸ਼ਾਰਟ ਫਾਰਮ ਦੇ ਵਿੱਚ ਆਖ ਦਿੱਤਾ ਜਾਂਦਾ ਆ ਉਹ ਹੈਗੀ ਆ। ਅਤੇ ਸਭ ਨੂੰ ਪਤਾ ਹੈ ਵੀ ਜਿਹੜੀ ਕੈਲੀਫੋਰਨੀਆ ਦੀ ਰਿਪਰੈਜ਼ੈਂਟੇਟਿਵ ਮੈਕਸਿਨ ਵਾਟਰਸ ਆ ਉਸ ਦਾ ਜਿਹੜਾ ਸ਼ੁਰੂ ਤੋਂ ਹੀ ਜਿਹੜਾ ਵੈਰ ਇੱਕ ਹਿਸਾਬ ਦੇ ਨਾਲ ਮੌਜੂਦਾ ਰਾਸ਼ਟਰਪਤੀ ਉਹਨਾਂ ਦੇ ਨਾਲ ਜਿਹੜਾ ਉਹ ਰਿਹਾ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਇੱਕ ਜਿਹੜਾ ਜਦੋਂ ਕੱਲ੍ਹ ਕੀਨੀਆ ਦੇ ਵਿੱਚ ਨੈਰੋਬੀ ਦੇ ਵਿੱਚ ਅਟੈਕ ਕੀਤਾ ਗਿਆ ਸੀ, ਐਲ ਸ਼ਵਾਬ ਇੱਕ ਟੈਰਰਿਸਟ ਗਰੁੱਪ ਹੈਗਾ ਸੋਮਾਲੀਆ ਦਾ, ਜਿਹਦੇ ਵਿੱਚ 14 ਲੋਕਾਂ ਦੀ ਮੌਤ ਹੋ ਗਈ। ਅੱਜ ਤੋਂ ਸਾਲ ਪਹਿਲਾਂ ਵੀ ਇਹੀ ਕੰਮ ਕੀਤਾ ਗਿਆ ਸੀ, ਉਦੋਂ 70 ਦੇ ਕਰੀਬ ਲੋਕਾਂ ਦੀ ਮੌਤ ਸੀ। ਪਰ ਇਹਦੇ ਵਿੱਚ ਇੱਕ 40 ਸਾਲਾਂ ਦਾ ਅਮਰੀਕਨ ਜੋ ਕਿ ਸਾਡੇ ਲੋਕਲ ਸੈਨ ਫਰਾਂਸਿਸਕੋ ਤੋਂ ਹੀ ਇੱਕ ਕੰਪਨੀ ਦਾ CEO ਜੇਸਨ ਸਪਿੰਡਲਰ ਜਿਹੜਾ ਆ ਆਈਡੈਵ ਇੰਟਰਨੈਸ਼ਨਲ ਕੰਪਨੀ ਦਾ CEO, ਉਹ ਇਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਉਹ ਇਸ ਹੋਟਲ 'ਚ ਰਹਿ ਰਹੇ ਸੀ। ਕਹਿੰਦੇ ਵੀ ਜੇਸਨ ਜਿਹੜਾ ਸੀ 9/11 ਦੇ ਵਿੱਚ ਜਦੋਂ ਅਟੈਕ ਹੋਇਆ ਸੀ ਉਸ ਟਾਈਮ ਉੱਤੇ ਉਹ ਸਰਵਾਈਵ ਕਰ ਗਿਆ ਅਤੇ ਉਹ ਤੋਂ ਬਾਅਦ ਨੋਨ ਪ੍ਰੋਫਿਟ ਵੀ ਕੰਮ ਕਰਦਾ ਰਿਹਾ। ਅਤੇ ਹੁਣ ਉਸਨੇ ਆਪਣੀ ਕੰਪਨੀ ਸ਼ੁਰੂ ਕੀਤੀ ਹੋਈ ਸੀ ਜਿਹਦਾ ਆਫਿਸ ਨੈਰੋਬੀ ਦੇ ਵਿੱਚ ਵੀ ਸੀ ਅਤੇ ਉੱਥੇ ਗਏ ਹੋਏ ਸੀ। ਤਾਂ ਜਦੋਂ ਅਟੈਕ ਹੋਇਆ ਉਹਦੇ 'ਚ ਸੈਨ ਫਰਾਂਸਿਸਕੋ ਬੇਸਡ ਆਈਡੈਵ ਇੰਟਰਨੈਸ਼ਨਲ ਦੇ CEO ਜੇਸਨ ਸਪਿੰਡਲਰ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ। ਜੀ ਜੀ। ਅਗਲੀ ਜਿਹੜੀ ਖਬਰ ਆ ਹਰਜੋਤ ਸਿੰਘ ਜੀ ਆ ਰਹੀ ਆ ਮਿਸ਼ੀਗਨ ਦੇ ਵਿੱਚ ਇੱਕ ਆਦਮੀ ਜਿਹੜਾ ਕਿ ਲੁਕਣ ਮੀਟੀ ਜਿਹਨੂੰ ਹਾਈਡ ਐਂਡ ਸੀਕ ਇੱਥੇ ਕਿਹਾ ਜਾਂਦਾ ਕਹਿੰਦੇ ਖੇਡ ਰਹੇ ਸੀਗੇ। 21 ਸਾਲਾਂ ਦਾ ਜੋਨਾਥਨ ਨਾਂ ਦਾ ਇਹ ਬੰਦਾ ਆਪਣੇ 2 ਹੋਰ ਮਿੱਤਰਾਂ ਦੇ ਨਾਲ ਉੱਥੇ ਉਹ ਖੇਡ ਰਹੇ ਸੀਗੇ। ਅਬੈਂਡਨਡ ਫੂਡ ਸਟੋਰੇਜ ਖਾਲੀ ਪਿਆ ਸੀਗਾ ਇਹ ਗੋਦਾਮ, ਤਾਂ ਉੱਥੇ ਖੇਡਦੇ ਖੇਡਦੇ 9ਵੀਂ ਮੰਜ਼ਿਲ ਤੋਂ ਜਿਹੜਾ ਆ ਉਹ ਡਿੱਗ ਪਿਆ ਅਤੇ ਉਸ ਦੇ ਡਿੱਗਣ ਕਰਕੇ ਜਿਹੜੀ ਉਸ ਦੀ ਮੌਤ ਜਿਹੜੀ ਆ ਉਹ ਹੋ ਗਈ ਆ। ਇਹ ਦੇਰ ਰਾਤ ਜਿਹੜੇ 1:30 ਵਜੇ ਇਹ ਜਿਹੜੀ ਘਟਨਾ ਦੇ ਬਾਰੇ ਜਿਹੜਾ ਇਸ ਦੇ ਬਾਰੇ ਪਤਾ ਲੱਗਾ। ਸੋ ਮਿਸ਼ੀਗਨ ਡਿਟਰੋਇਟ ਦੇ ਵਿੱਚ ਇਹ ਘਟਨਾ ਵਾਪਰੀ ਹੈ। ਡਿਟਰੋਇਟ ਦੇ ਬਾਰੇ ਜੇ ਦੱਸ ਜਾਈਏ, ਇੱਕ ਟਾਈਮ ਦੇ ਉੱਤੇ ਅਮਰੀਕਾ ਦੀ ਨੰਬਰ 1 ਸਿਟੀਆਂ ਦੇ ਵਿੱਚ ਆਉਣ ਵਾਲੀ ਜਿਹੜੀ ਇਹ ਸਿਟੀ ਆ ਇਸ ਟਾਈਮ ਖੰਡਰ ਦਾ ਰੂਪ ਜਿਹੜਾ ਆ ਉਹ ਧਾਰ ਚੁੱਕੀ ਆ
ਜੀ ਕਈ ਵਾਰੀ ਤਾਂ ਮੈਂ ਦੇਖਦਾ ਹੁੰਦਾ ਵੀ 10-10 $5,000 ਦੇ ਉੱਤੇ ਘਰ ਜਿਹੜੇ ਸੇਲ ਤੇ ਲੱਗੇ ਹੋਏ ਆ। ਤੁਸੀਂ ਇਦਾਂ ਲੱਗਦੇ ਪਤਾ ਨਹੀਂ ਵੀ ਕਿਹੜੀ ਦੁਨੀਆ ਜਿੱਥੇ ਆ ਗਏ ਪੂਰੇ ਜਿੱਦਾਂ ਗਾਰਬੇਜ ਟੁੱਟੀਆਂ ਭੱਜੀਆਂ ਬਿਲਡਿੰਗਾਂ। ਕਿਸੇ ਟਾਈਮ ਦੇ ਉੱਤੇ ਇੰਨਾ ਬੂਮ ਹੁੰਦਾ ਸੀ ਕਿਉਂਕਿ ਡੈਟਰੋਇਟ ਮਿਸ਼ੀਗਨ ਜਿਹੜਾ ਆ ਉਹ ਜਿਹੜਾ ਹੱਬ ਸੀ ਆਟੋ ਇੰਡਸਟਰੀ ਦਾ। ਸੋ ਕੁਛ ਕੁ ਜਿਹੜਾ ਆ ਉਹ ਬਹੁਤ ਬੁਰਾ ਆ, ਬਾਕੀ ਕਈ ਏਰੀਆ ਜਿਹੜਾ ਆ ਉਹ ਡਿਵੈਲਪ ਵੀ ਹੋ ਗਿਆ ਹੈਗਾ ਆ। ਪਰ ਜਦੋਂ ਇਕੋਨਮੀ ਐਡ ਹੁੰਦੀ ਆ ਤੇ ਇਸ ਤਰ੍ਹਾਂ ਵਾਪਰਦਾ ਆ। ਬਿਲਕੁਲ। ਸੋ ਡਿਟਰੋਇਟ ਨੇ ਕਿ ਪਤਾ ਨਹੀਂ ਕਿੰਨੀ ਵਾਰੀ ਮੈਨੂੰ ਲੱਗਦਾ ਬੈਂਕਰਪਸੀ ਜਿਹੜੀ ਆ ਉਹ ਕੀਤੀ ਹੋਈ ਆ। ਅਤੇ ਬਾਕੀ ਜਿੱਥੇ ਪਲਾਂਟ ਸੀਗੇ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਆਟੋ ਦੇ ਨਾਲ ਜੁੜੀਆਂ ਹੋਈਆਂ ਜੋਬ ਸੀਗੀਆਂ, ਉਹ ਮੈਨੂਫੈਕਚਰਿੰਗ ਸਾਰੀਆਂ ਜਿਹੜੀਆਂ ਹੌਲੀ ਹੌਲੀ ਉੱਥੋਂ ਖਿੰਡ ਗਈਆਂ, ਕੋਈ ਹੋਰ ਸੂਬਿਆਂ ਅਤੇ ਕਈ ਬਹੁਤੀਆਂ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਚਲੀਆਂ ਗਈਆਂ। ਉਹਦੇ ਕਰਕੇ ਜਿਹੜਾ ਉਸ ਸ਼ਹਿਰ ਦਾ ਪੂਰਾ ਹੀ ਇੱਕ ਹਿਸਾਬ ਨਾਲ ਬੇੜਾ ਕਰਕੇ ਜਿਹੜਾ ਉਹ ਹੋ ਗਿਆ ਆ। ਜੀ ਅਗਲੀ ਖਬਰ ਜਿਹੜੀ ਆ ਉਹ ਟੈਕਸਸ ਤੋਂ ਆ ਰਹੀ ਆ। ਟੈਕਸਸ ਦੇ ਵਿੱਚ ਕਹਿੰਦੇ ਵੀ ਇੱਕ ਬੰਦਾ ਜਿਸ ਦਾ ਨਾਮ ਉਹਨਾਂ ਨੇ ਮਜ਼ੀਕਾ ਕਰਕੇ ਦੱਸਿਆ ਆ, ਰਿਕਾਰਡੋ ਮਜ਼ੀਕਾ, ਉਸ ਨੂੰ ਆਈਸ ਵੱਲੋਂ ਜਿਹੜਾ ਡਿਟੇਨਰ 'ਤੇ ਅਰੈਸਟ ਕੀਤਾ ਗਿਆ ਸੀ ਕਿਉਂਕਿ ਉਸ ਨੇ ਆਪਣੇ ਇੱਕ ਫੈਮਿਲੀ ਮੈਂਬਰ ਨੂੰ ਹੀ ਜਿਹੜਾ ਆ ਉਹਨੂੰ ਜਿਹੜਾ ਇੱਕ ਤਰ੍ਹਾਂ ਨਾਲ ਗਲ 'ਚ ਰੱਸੀ ਪਾ ਕੇ ਉਹਦੀ ਮਾਰਨ ਦੀ ਟਰਾਈ ਕੀਤੀ ਸੀ। ਅਤੇ ਉਸ ਤੋਂ ਬਾਅਦ ਜਿਹੜਾ ਆ ਵੈਕਸਰ ਕਾਉਂਟੀ ਸ਼ੈਰਿਫ ਆਫਿਸ ਆ, ਉਹਨਾਂ ਨੇ ਆਈਸ ਦੇ ਕੋਲ ਉਹਨੂੰ ਟਰਾਂਸਫਰ ਕਰਨਾ ਸੀ ਕਿਉਂਕਿ ਉਹਨੂੰ 4 ਸਾਲਾਂ ਦੀ ਸਜ਼ਾ ਹੋਈ ਸੀ। ਪਰ ਐਕਸੀਡੈਂਟਲੀ ਕਹਿੰਦੇ ਉਹਨਾਂ ਨੇ ਉਹਨੂੰ ਟਰਾਂਸਫਰ ਨਹੀਂ ਕੀਤਾ ਅਤੇ ਉਹਨੂੰ ਛੱਡ, ਅਤੇ ਹੁਣ ਉਹ ਲੱਭ ਨਹੀਂ ਰਿਹਾ ਕਿਉਂਕਿ ਆਈਸ ਵਾਲਿਆਂ ਨੇ ਉਸ ਨੂੰ ਡਿਪੋਰਟ ਕਰਨਾ ਸੀ ਕਿਉਂਕਿ ਉਹਦਾ ਜਿਹੜਾ ਲੀਗਲ ਸਟੇਟਸ ਇੱਥੇ ਹੈ ਨਹੀਂ। ਸੋ ਇਹ ਜਿਹੜੀ ਚੀਜ਼ ਆ ਇਹ ਬਹੁਤ ਵਾਰ ਜਿਹੜੀ ਵਾਪਰ ਰਹੀ ਆ US ਦੇ ਵਿੱਚ, ਜਿਹਦੇ ਕਰਕੇ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਹਰ ਜਿਹੜਾ ਇਮੀਗ੍ਰੇਸ਼ਨ ਨਾਲ ਰਿਲੇਟਡ ਇਸ਼ੂ ਆ ਉਹਨੂੰ ਇੱਦਾਂ ਮੋਹਰੇ ਲੈ ਕੇ ਆਉਂਦੇ ਆ। ਜੀ ਆਈਸ ਦੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਇੱਕ ਹੋਰ ਜੁੜੀ ਖਬਰ ਆ, ਕਹਿੰਦੇ ਇੱਕ ਮਰੀਨ ਵੈਟਰਨ ਜਿਹੜਾ ਸੀਗਾ ਜਿਸ ਦੀ ਉਮਰ 27 ਸਾਲ ਸੀ ਜਾਂ ਉਸ ਨੂੰ ਜ਼ਿਲਮਰ ਰਮੋਸ ਗੋਮੇਜ਼ ਨਾਂ ਦਾ ਇਹ ਬੰਦਾ ਆ, ਉਸ ਨੂੰ ਆਈਸ ਵਾਲਿਆਂ ਨੇ ਡਿਟੇਨ ਕੀਤਾ ਅਤੇ ਉਸ ਨੂੰ ਫੈਡਰਲ ਜੱਜ ਦੇ ਮੋਹਰੇ ਕਹਿੰਦੇ ਪੇਸ਼ ਜਾ ਰਹੇ ਸੀ ਤਾਂ ਜੋ ਉਸ ਨੂੰ ਰਿਪੋਰਟ ਜਿਹੜਾ ਉਹ ਕੀਤਾ ਜਾ ਸਕੇ। ਅਤੇ ਬਾਅਦ ਦੇ ਵਿੱਚ ਕਹਿੰਦੇ ਉਹ ਪਤਾ ਲੱਗਾ ਉਹ ਤਾਂ US ਬੌਰਨ ਸਿਟੀਜ਼ਨ ਸੀਗਾ। ਉਸ ਨੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਟੂਰ ਵੀ ਲਾਏ ਅਤੇ ਇਸ ਟਾਈਮ PTSD ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਤੋਂ ਜਿਹੜਾ ਉਹ ਪੀੜਤ ਸੀਗਾ ਅਤੇ ਆਪਣੀ ਸਰਵਿਸ ਦੇ ਲਈ ਅਫਗਾਨਿਸਤਾਨ ਦੇ ਵਿੱਚ ਇਸ ਨੂੰ ਅਵਾਰਡ ਵੀ ਜਿਹੜੇ ਉਹ ਮਿਲੇ ਸੀਗੇ। ACLU ਨੇ ਜਦ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਇਸ ਦਾ ਜਿਹੜਾ ਕੇਸ ਜਲਦੀ ਜਿਹੜਾ ਉਹ ਫਾਈਟ ਕੀਤਾ ਤਾਂ ਫਿਰ ਜਿਹੜਾ ਉਹ ਪਤਾ ਲੱਗਾ ਕਿ ਇਹ ਤਾਂ US ਬੌਰਨ ਸਿਟੀਜ਼ਨ ਜਿਹੜਾ ਹੈਗਾ ਆ। ਅਤੇ ਕਹਿੰਦੇ ਵੀ ਇਹ ਹੈਰਾਨੀ ਵਾਲੀ ਗੱਲ ਆ ਵੀ ਆਈਸ ਨੂੰ ਇੰਨਾ ਭੁਲੇਖਾ ਵੀ ਜਿਹੜਾ ਉਹ ਕਿੱਦਾਂ ਪਿਆ ਵੀ ਇਹ ਨਾਨ ਸਿਟੀਜ਼ਨ ਸੀ, ਕਿ ਕਿਸੇ ਹੋਰ ਦੇ ਚੱਕਰ ਦੇ ਵਿੱਚ ਕੀ ਇਸ ਨੂੰ ਉਹਨਾਂ ਨੇ ਫੜ ਲਿਆ ਜਾਂ ਇਹ ਕੀ ਹੋਇਆ, ਇਹ ਤਾਂ ਹੁਣ ਆਈਸ ਵਾਲੇ ਹੀ ਜਿਹੜੇ ਉਹ ਦੱਸ ਸਕਣਗੇ। ਅਤੇ ਹੁਣ ਜਿਹੜਾ ਆ ਰਾਮਸ ਨੂੰ ਜਿਹੜਾ ਆ ਉਹ ਸ਼ਾਇਦ ਉੱਥੋਂ ਜਿਹੜਾ ਆ ਉਹ ਛੱਡਿਆ ਜਾ ਸਕਦਾ ਆ। ਪਰ ਇਹ ਬੜੀ ਹੈਰਾਨੀ ਵਾਲੀ ਵੈਸੇ ਹਰਜੋਤ ਸਿੰਘ ਜੀ ਗੱਲ ਆ ਵੀ ਮਰੀਨ ਜਿਹੜਾ ਵੈਟਰਨ ਆ ਉਸ ਨੂੰ ਇਸ ਤਰੀਕੇ ਨਾਲ ਆਈਸ ਵਾਲੇ ਚੱਕ ਕੇ ਜਿਹੜਾ ਉਸ ਨੂੰ ਡਿਟੇਨ ਕਰਨ ਦੀ ਜਿਹੜੀ ਉਹ ਕਾਰਵਾਈ ਦੇ ਵਿੱਚ ਲੱਗੇ ਹੋਏ ਸੀ, ਜਦ ਕਿ ਉਹ ਬੌਰਨ ਹੀ US ਦਾ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੱਲ੍ਹ ਵੀ ਆਪਾਂ ਦੱਸਿਆ ਸੀ, ਜਿਹੜਾ ਵਿਲੀਅਮ ਵਾਰ ਆ ਉਹਨਾਂ ਦੀ ਹੀਅਰਿੰਗ ਚੱਲ ਰਹੀ ਹੈਗੀ ਆ ਜੁਡੀਸ਼ੀਅਲ ਕਮੇਟੀ ਕੋਲ ਅਟੋਰਨੀ ਜਨਰਲ ਦੇ ਲਈ। ਕਹਿੰਦੇ ਵੀ ਜਿਹੜੇ ਬਿੱਲ ਵਾਰ ਆ ਉਹ ਬਹੁਤ ਹੀ ਸਖਤ ਜਿਹੜਾ ਉਹਨਾਂ ਦਾ ਸਟੈਂਡ ਹੈਗਾ ਆ ਇਮੀਗ੍ਰੇਸ਼ਨ ਦੇ ਉੱਤੇ, ਜੋ ਕਿ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਅਲਾਈਨ ਕਰਦਾ ਹੈਗਾ ਆ। ਉਹਨਾਂ ਨੂੰ ਕਨਫਰਮੇਸ਼ਨ ਦੇ ਵਿੱਚ ਵੀ ਇੱਦਾਂ ਦੇ ਜਿਹੜੇ ਕੁਐਸਚਨ ਕੀਤੇ ਗਏ ਅਤੇ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵਾਲ ਬਣਾਉਣ ਦੇ ਲਈ ਜਿਹੜਾ ਡਿਫੈਂਡ ਕੀਤਾ ਹੈਗਾ ਆ ਅਤੇ ਸੈਂਕਚੁਰੀ ਦੇ ਅਗੇਂਸਟ ਉਹ ਬੋਲੇ ਹੈਗੇ ਆ। ਸੋ ਕਹਿੰਦੇ ਜਿਹੜੇ ਜੈਫ ਸੈਸ਼ਨ ਸੀਗੇ ਉਹਨਾਂ ਨੂੰ ਵੀ ਬਹੁਤ ਸਖਤ ਸਟੈਂਡ ਉਹਨਾਂ ਦਾ ਸਮਝਿਆ ਜਾਂਦਾ ਸੀ ਇਮੀਗ੍ਰੇਸ਼ਨ ਦੇ ਉਲਟ, ਚਾਹੇ ਉਹ ਲੀਗਲ ਸੀ ਚਾਹੇ ਇਲੀਗਲ ਸੀ। ਪਰ ਵਿਲ ਵਾਰ ਜਿਹੜੇ ਆ ਕਹਿੰਦੇ ਵੀ ਇਹਨਾਂ ਦਾ ਸਟੈਂਡ ਉਹਨਾਂ ਤੋਂ ਵੀ ਬਹੁਤ ਜ਼ਿਆਦਾ ਹੈਗਾ ਆ। ਪੋਲੀਟੀਕਲ ਅਸਾਈਲਮ ਦੇ ਇਸ਼ੂ 'ਤੇ ਤਾਂ ਉਹ ਕਹਿੰਦੇ ਆ ਵੀ ਕਿਸੇ ਨੂੰ ਐਂਟਰ ਨਹੀਂ ਹੋਣ ਦੇਣਾ ਚਾਹੀਦਾ, ਬਾਰਡਰ ਦੇ ਉੱਤੇ ਹੀ ਉਹਦੀ ਐਪਲੀਕੇਸ਼ਨ ਲੈਣੀ ਚਾਹੀਦੀ ਆ। ਅਤੇ ਜੇ ਉਹ ਲੱਗਦਾ ਵੀ ਸੱਚਮੁੱਚ ਹੀ ਉਹ ਬੰਦਾ ਜਿਹੜਾ ਪੋਲੀਟੀਕਲ ਅਸਾਈਲਮ ਦੇ ਲਈ ਕਾਬਲ ਆ, ਫਿਰ ਹੀ ਉਹਨੂੰ ਜਿਹੜਾ US ਦੇ ਵਿੱਚ ਐਂਟਰ ਹੋਣਾ ਜਾਵੇ। ਸੋ ਉਹਨਾਂ ਦੀ ਕਨਫਰਮ ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਉਹ ਤਾਂ 100% ਹੋਏ ਜਾਣੀ ਆ, ਅਨਲੈਸ ਕਿ ਕੋਈ ਬਹੁਤ ਜਿਹੜਾ ਕੋਈ ਉਹਨਾਂ ਦਾ ਰੈਕਡ ਬੈਡ ਨਿਕਲ ਆਵੇ, ਕਿਉਂਕਿ ਨਿਊਕਲੀਅਰ ਆਪਸ਼ਨ ਯੂਜ਼ ਕਰਕੇ ਜਿਹੜੀ ਆ ਸੈਨੇਟ ਦੇ ਵਿੱਚ ਰਿਪਬਲਿਕਨਸ ਨੇ ਕਰ ਦੇਣੀ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸਟੈਂਡ ਉਹਨਾਂ ਦਾ ਇਮੀਗ੍ਰੇਸ਼ਨ ਇਸ਼ੂਜ਼ 'ਤੇ ਰਹਿੰਦਾ ਆ, ਉਹ ਵੀ ਜਿੱਦਾਂ ਬਹੁਤ ਹੌਟ ਹੀ ਰਹੂਗਾ ਆਉਣ ਵਾਲੇ ਸਮੇਂ 'ਚ।
ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਜ਼ਿੰਬਾਬਵੇ ਜਿਹੜਾ ਅਫਰੀਕਾ ਦਾ ਇੱਕ ਜਿਹੜਾ ਮੁਲਕ ਹੈਗਾ ਉੱਥੇ ਇਸ ਟਾਈਮ ਬਹੁਤ ਵੱਡੇ ਪੈਮਾਨੇ ਦੇ ਵਿੱਚ ਜਿਹੜੇ ਵਿਰੋਧ ਆ ਉਹ ਚੱਲ ਰਹੇ ਨੇ। ਉੱਥੇ ਕੀ ਹੋਇਆ ਵੀ ਜਿਹੜੇ ਉੱਥੋਂ ਦੀ ਮੌਜੂਦਾ ਸਰਕਾਰ ਆ ਅਤੇ ਜਿਹੜਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਆ, ਉਸ ਨੇ ਜਿਹੜੀਆਂ ਤੇਲ ਦੀਆਂ ਕੀਮਤਾਂ ਦੇ ਵਿੱਚ ਬੇਹਤਾਸ਼ਾ ਵਾਧਾ ਜਿਹੜਾ ਆ ਉਹ ਕਰ ਗਏ। $12 ਪ੍ਰਤੀ ਗੈਲਨ ਦੇ ਹਿਸਾਬ ਦੇ ਨਾਲ ਕਹਿੰਦੇ ਉੱਥੇ ਤੇਲ ਦੀ ਕੀਮਤ ਹੋ ਗਈ ਹੈ ਅਤੇ ਲੋਕ ਸੜਕਾਂ ਦੇ ਉੱਤੇ ਜਿਹੜੇ ਇਸ ਟਾਈਮ ਆਏ ਹੋਏ ਨੇ। ਹੁਣ ਤੱਕ ਕਹਿੰਦੇ ਕਈ ਲੋਕ ਜਿਹੜੇ ਉਸ ਪੂਰੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਮਾਰੇ ਵੀ ਜਾ ਚੁੱਕੇ, ਕਈ 100 ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਵੀ ਕੀਤਾ ਆ। ਓਪੋਜੀਸ਼ਨ ਪਾਰਟੀ ਦਾ ਜਿਹੜਾ ਲੀਡਰ ਪੈਸਟਰ ਮਾਵਰਾਰੀ ਆ, ਉਸ ਨੂੰ ਉਹਨਾਂ ਨੇ ਉੱਥੇ ਗ੍ਰਿਫਤਾਰ ਜਿਹੜਾ ਉਹ ਕਰ ਰਿਹਾ। ਅਤੇ ਇਹ ਵੀ ਖਬਰ ਜਿਹੜੀ ਸੁਣਨ ਦੇ ਵਿੱਚ ਆਈ ਸੀ ਵੀ ਇਹ ਵਾਧਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਸਰਕਾਰ ਵਾਲੇ ਖੁਦ ਮੁਲਕ ਤੋਂ ਬਾਹਰ ਜਿਹੜੇ ਆ ਉਹ ਚਲੇ ਗਏ ਹੋਏ ਨੇ। ਸੋ ਕਾਫੀ ਜ਼ਿਆਦਾ ਜਿਹੜੀ ਸਿਚੁਏਸ਼ਨ ਜਿਹੜੀ ਉਹ ਬੈਡ ਹੈ। ਸੋ ਇਹ ਵੀ ਦੱਸ ਜਾਈਏ ਜ਼ਿੰਬਾਬਵੇ ਦੇ ਵਿੱਚ ਇੰਨੀ ਕੁ ਜ਼ਿਆਦਾ ਬੁਰੀ ਹਾਲਾਤ ਆ ਮਹਿੰਗਾਈ ਦੇ ਵੀ ਉੱਥੇ ਜਿਹੜੀ ਉਹਨਾਂ ਦੀ ਸਰਕਾਰ ਆ, ਉੱਥੋਂ ਦੇ ਜਿਹੜੇ ਰਿਜ਼ਰਵ ਬੈਂਕ ਕਹਿ ਲਓ ਉਹਨਾਂ ਦਾ, ਵੀ ਉਹ ਬਿਲੀਅਨ ਦੀ ਜ਼ਿੰਬਾਬਵੇਨ ਡਾਲਰ ਕੀਮਤ ਦੇ ਜਿਹੜੇ ਨੋਟ ਆ ਉਹ ਛਾਪ ਰਹੇ ਆ। ਉੱਥੇ ਐਵਰੀਬਡੀ ਬਿਲੀਅਨਰ ਆ, ਪਰ ਤਾਂ ਵੀ ਜਿਹੜੇ ਆ ਉਹ ਭੁੱਖਮਰੀ ਦਾ ਸ਼ਿਕਾਰ ਆ ਉੱਥੇ ਹੋ ਰਹੇ ਨੇ। ਇੰਨਾ ਜ਼ਿਆਦਾ ਜਿਹੜਾ ਇਸ ਟਾਈਮ ਉੱਥੇ ਜਿਹੜੇ ਹਾਲਾਤ ਉਹ ਹੋਏ ਨੇ। ਪ੍ਰੈਜ਼ੀਡੈਂਟ ਐਮਰਸਨ ਮੰਗਾਵਾ ਉਸ ਨੇ ਇਹ ਤੇਲ ਦੀਆਂ ਕੀਮਤਾਂ ਦੇ ਵਿੱਚ ਹੁਣੇ ਰੀਸੈਂਟਲੀ ਵਾਧਾ ਉਹ ਕੀਤਾ ਹੋਇਆ ਹੈ ਜੀ। ਪਿਛਲੇ ਦਿਨ ਨਿਊਯਾਰਕ ਟਾਈਮ ਨੇ ਇੱਕ ਰਿਪੋਰਟ ਜਿਹੜੀ ਛਾਪੀ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਰਸ਼ੀਆ ਦੇ ਕੰਮ ਕਰਦੇ ਰਹੇ ਆ ਜਾਂ ਕੰਮ ਕਰਦੇ ਹੋ ਸਕਦੇ ਆ। ਸੋ ਜਿਹੜੀ FBI ਆ ਉਹਨਾਂ ਨੇ ਵੀ ਜਿਹੜੀ ਇੱਕ ਤਰ੍ਹਾਂ ਨਾਲ ਜਿਹੜੀ ਆ ਇੰਟੈਲੀਜੈਂਸ ਇਨਵੈਸਟੀਗੇਸ਼ਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅਗੇਂਸਟ ਜਿਹੜੀ ਆ ਉਹ ਓਪਨ ਕੀਤੀ ਹੋਈ ਹੈਗੀ ਆ। ਅਤੇ ਅੱਜ ਜਿਹੜਾ ਆ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਉਹਨਾਂ ਦੇ ਪਾਲਿਸੀ ਏਡ ਜ਼ੂਰੀ ਯੂਸ਼ਕੋਵੋ ਉਹਨਾਂ ਵੱਲੋਂ ਆਈ ਆ ਵੀ ਇਹ ਤਾਂ ਬਹੁਤ, ਜਦੋਂ ਉਹਨਾਂ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਇੱਕ ਜਿਹਾ ਕੁਐਸਚਨ ਆ, ਇਹ ਕਿੱਦਾਂ ਹੋ ਸਕਦਾ ਵੀ US ਦਾ ਪ੍ਰੈਜ਼ੀਡੈਂਟ ਦੂਜੇ ਮੁਲਕ ਦੇ ਲਈ ਜਿਹੜਾ ਕੰਮ ਕਰਦਾ ਹੋਵੇ। ਪਰ ਕੁਛ ਵੀ ਹੋਵੇ, ਇਹ ਜਿਹੜਾ ਇਸ਼ੂ ਆ ਕਾਫੀ ਹੌਟ ਬਣਿਆ ਹੋਇਆ, ਖਾਸ ਕਰਕੇ ਨਿਊਜ਼ ਜਿੰਨੇ ਵੀ, ਚਾਹੇ ਉਹ TV ਚੈਨਲਸ ਆ, ਚਾਹੇ ਨਿਊਜ਼ਪੇਪਰ ਆ, ਚਾਹੇ ਰੇਡੀਓਜ਼ ਆ, ਉਹਨਾਂ ਦੇ ਵਿੱਚ। ਜੀ ਬਿਲਕੁਲ। ਨਾਲੇ ਰਸ਼ੀਆ ਵਾਲੇ ਦੇ ਲਈ ਜਿਹੜਾ ਕੋਈ ਕੰਮ ਵੀ ਕਰਦਾ ਹੋਊਗਾ ਮੰਨੂਗਾ ਥੋੜ੍ਹੀ। ਉਹ ਇਹ ਮੁਲਕਾਂ ਵਾਲੇ ਤਾਂ ਆਪੋ ਆਪਣੇ ਜਿਹੜੇ ਜਸੂਸ ਹੁੰਦੇ ਆ ਉਹਨਾਂ ਨੂੰ ਹੀ ਜਿਹੜੇ ਉਹ ਨਕਾਰ ਜਾਂਦੇ ਆ ਵੀ ਇਹ ਸਾਡੇ ਮੁਲਕ ਦੇ ਨਹੀਂ ਆ। ਅਤੇ ਜੇ ਕੁਛ ਕਿਸੇ ਪਾਸੇ ਜੇ ਕੋਈ ਗੱਲ ਵੀ ਹੋਊਗੀ ਤਾਂ ਉਹ ਕਿੱਦਾਂ ਸਾਰਿਆਂ ਦੇ ਸਾਹਮਣੇ ਪੱਤਰਕਾਰ ਦੇ ਇੱਕ ਸਵਾਲ ਪੁੱਛਣ 'ਤੇ ਜਿਹੜਾ ਉਹ ਦੱਸ ਦਿੱਤਾ ਜਾਊਗਾ। ਕਾਫੀ ਮਸਲਾ ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜਾ ਸੰਜੀਦਾ ਆ ਉਹ ਬਣਿਆ ਹੋਇਆ ਆ। ਸੋ ਜਿੱਦਾਂ ਵਿਲੀਅਮ ਬਾਰ ਦੇ ਬਾਰੇ ਵੀ ਜਿੱਦਾਂ ਤੁਸੀਂ ਦੱਸ ਕੇ ਹੀ ਹਟੇ ਆ ਕਿ ਉਹਨਾਂ ਦੇ ਵੀ ਆਲਮੋਸਟ ਅਟਰਨੀ ਜਨਰਲ ਜਿਹੜੇ ਦਾ ਰਾਹ ਜਿਹੜਾ ਉਹ ਆਲਮੋਸਟ ਪੱਧਰਾ ਹੀ ਆ, ਤੈਅ ਹੀ ਆ। ਅਤੇ ਉਹਨਾਂ ਨੇ ਕੱਲ੍ਹ ਜਿਹੜਾ ਜ਼ਰੂਰ ਇਸ ਦੇ ਬਾਰੇ ਆਖਿਆ ਸੀਗਾ ਵੀ ਰਾਸ਼ਟਰਪਤੀ ਦੇ ਕਹਿਣ ਦੇ ਉੱਤੇ ਜਿਹੜੇ ਸਪੈਸ਼ਲ ਕਾਉਂਸਲਰ ਰੋਬਰਟ ਮਿਊਲਰ ਉਹ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਨਹੀਂ ਲਾਉਣਗੇ, ਉਹ ਹਟਾਉਣਗੇ ਨਹੀਂ। ਹਾਂ, ਅਨਲੈਸ ਦੇਰ ਇਜ਼ ਏ ਡੈਫੀਨੇਟ ਕਾਜ਼, ਵੀ ਜੇ ਕੋਈ ਪੱਕੀ ਕੋਈ ਗੱਲ ਹੋਵੇ ਤਾਂ ਹੀ ਜਿਹੜਾ ਆ ਉਹ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਜਿਹੜਾ ਰੋਕਿਆ ਜਾ ਸਕਦਾ ਹੈ। ਪਰ ਨਾਲ ਉਹਨਾਂ ਨੇ ਕੱਲ੍ਹ ਇਹ ਵੀ ਇਸ਼ਾਰਾ ਕੀਤਾ ਆ ਵੀ ਜਿਹੜੀ ਇਹ ਫਾਈਂਡਿੰਗਸ ਹੋਣਗੀਆਂ ਇਨਵੈਸਟੀਗੇਸ਼ਨ ਦੇ ਵਿੱਚ, ਉਸ ਨੂੰ ਜਿਹੜਾ ਆ ਉਹ ਪਬਲਿਕ ਕਰਨ ਦੇ ਹੱਕ ਦੇ ਵਿੱਚ ਨਹੀਂ ਆ। ਜਦਕਿ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਉਹ ਚਾਹੁੰਦੇ ਆ ਵੀ ਜਿਹੜੀਆਂ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਦੀ ਰਿਪੋਰਟ ਆ ਉਹ ਜਨਤਕ ਜਿਹੜੀ ਆ ਉਹ ਕੀਤੀ ਜਾਵੇ। ਅਤੇ ਜਿਹੜੀ ਤੁਸੀਂ ਹੁਣੇ ਹਰਜੋਤ ਸਿੰਘ ਜੀ ਗੱਲ ਕਰਦੇ ਹਟੇ ਆ, ਉੱਦਾਂ ਇਹ ਆਖਿਆ ਜਾਂਦਾ ਵੀ ਜਦੋਂ ਵੀ ਦੋ ਕੋਈ ਰਾਸ਼ਟਰਪਤੀ ਮਿਲਦੇ ਆ ਵੱਖ-ਵੱਖ ਮੁਲਕਾਂ ਦੇ, ਤਾਂ ਲਾਗੇ ਕੋਈ ਨਾ ਕੋਈ ਨੋਟਸ ਜਿਹੜਾ ਆ ਉਹ ਹਮੇਸ਼ਾ ਲੈ ਰਿਹਾ ਹੁੰਦਾ ਕੀ ਗੱਲ ਕੀਤੀ ਗਈ ਆ, ਕਿੰਨੇ ਕੀ ਆਖਿਆ ਆ। ਅਤੇ ਇਹ ਜਿਹੜੀ ਰਿਪੋਰਟ ਸਾਹਮਣੇ ਆਈ ਸੀ, ਰਾਸ਼ਟਰਪਤੀ ਟਰੰਪ ਜਦੋਂ ਵੀ ਉਹਨਾਂ ਦੇ ਨਾਲ ਵਲਾਦੀਮੀਰ ਪੁਤਿਨ ਦੇ ਨਾਲ ਗੱਲ ਕਰਦੇ ਸੀ ਤਾਂ ਨੋਟਸ ਆਪਣੇ ਕੋਲ ਰੱਖ ਲੈਂਦੇ ਸੀ। ਉਹ ਅੱਗੇ ਜਿਹੜੇ ਆ ਉਹ ਰੈਕਡ ਦੇ ਵਿੱਚ ਜਾਣ ਤੋਂ ਰੋਕ ਦਿੰਦੇ ਸੀ। ਹੁਣ ਕੀ ਸੀ ਉਸ ਦੇ ਪਿੱਛੇ ਉਹਨਾਂ ਦੇ ਉਹ ਕਰਨ ਦੇ, ਇਹ ਇੱਦਾਂ ਕੀਤਾ ਜਾ ਰਿਹਾ ਸੀਗਾ, ਇਹ ਜਿਹੜੀ ਆ ਜ਼ਰੂਰ ਸੋਚਣ ਵਾਲੀ ਜਾਂ ਪੁੱਛਣ ਵਾਲੀ ਗੱਲ ਜਿਹੜੀ ਉਹਨਾਂ ਤੋਂ ਜ਼ਰੂਰ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਰੋਡ ਆਈਲੈਂਡ ਤੋਂ ਆ ਰਹੀ ਆ, ਬੜੀ ਮਾੜੀ ਖਬਰ। ਉੱਥੇ ਇੱਕ ਲੇਡੀ ਨੇ 8 ਬੱਚਿਆਂ ਨੂੰ ਜਿਹੜਾ ਅਡੋਪਟ ਕੀਤਾ ਹੋਇਆ ਸੀ, ਅਤੇ ਇੱਕ ਬੱਚਾ ਜਿਹੜਾ ਆ ਫਿਜ਼ੀਕਲੀ ਹੈਂਡੀਕੈਪ ਸੀ, ਉਹਨੂੰ ਬਾਥ ਟੱਬ ਦੇ ਵਿੱਚ ਉਹ ਛੱਡ ਆਈ ਅਤੇ ਉਹ ਤੋਂ ਬਾਅਦ ਜਿਹੜੀ ਉਹਦੀ ਮੌਤ ਹੋ ਗਈ। ਅਤੇ ਜਦੋਂ 911 'ਤੇ ਕਾਲ ਗਈ, ਉਸ ਤੋਂ ਬਾਅਦ ਪੁਲਿਸ ਵਾਲੇ ਗਏ ਅਤੇ ਕਹਿੰਦੇ ਜਿਹੜੀ ਘਰ ਦੀ ਕੰਡੀਸ਼ਨ ਆ ਬਹੁਤ
ਸੀ ਉੱਥੇ ਬਹੁਤ ਹੀ ਜ਼ਿਆਦਾ ਫਿਲਤੀ ਸੀ। ਤੇ ਉਹਨੂੰ ਪੁੱਛਿਆ ਗਿਆ ਵੀ ਬੱਚੀ ਕਿਸ ਤਰ੍ਹਾਂ ਮਰ ਗਈ, ਕਹਿੰਦੀ ਵੀ ਮੈਂ ਉਹਨੂੰ ਕਲੀਨ ਕਰਨ ਲਈ ਛੱਡ ਕੇ ਆਈ ਸੀ ਕੁਛ ਮਿੰਟਾਂ ਦੇ ਲਈ, ਤੇ ਬਾਕੀ ਬੱਚਿਆਂ ਦੀ ਟੇਕ ਕੇਅਰ ਕਰਨ ਲਈ। ਪਰ ਜਦੋਂ ਕਿ ਪੁਲਿਸ ਨੇ ਜਾਂ ਫਾਈਂਡ ਆਊਟ ਕੀਤਾ, ਉਹ 8 ਘੰਟਿਆਂ ਤੋਂ ਉਸ ਟੱਬ ਦੇ ਵਿੱਚ ਸੀ। ਸੋ ਕਹਿੰਦੇ ਇੰਨੀ ਮਾੜੀ ਕੰਡੀਸ਼ਨ ਸੀ ਬੱਚਿਆਂ ਦੀ ਵੀ ਕੋਈ ਸੋਚ ਨਹੀਂ ਸਕਦਾ ਇੱਦਾਂ ਦੀ ਉੱਥੇ ਪਸ਼ੂਆਂ ਵਾਲੀ ਵੀ ਕੰਡੀਸ਼ਨ ਹੋਵੇ। ਸੋ ਸਾਰੇ ਦੇ ਸਾਰੇ ਬੱਚੇ ਜਿਹੜੇ ਆ ਹੁਣ ਸੋਸ਼ਲ ਸਰਵਿਸਿਜ਼ ਵੱਲੋਂ ਰਿਮੂਵ ਕਰ ਲਏ ਗਏ ਆ, ਉਹਨਾਂ ਨੂੰ ਸੈਂਟਰ 'ਚ ਰੱਖਿਆ ਗਿਆ ਆ। ਅਤੇ ਜਿਹੜੀ ਇਹ ਲੇਡੀ ਆ ਨੂੰ ਰੋਡ ਆਈਲੈਂਡ ਤੋਂ ਉਸ ਨੂੰ ਅਰੈਸਟ ਕਰ ਲਿਆ ਗਿਆ ਆ। ਮਿਸ਼ੈਲ ਰੋਥਗੈਬ ਜਿਹੜੀ ਆ ਉਹਨੂੰ ਅਰੈਸਟ ਕਰ ਲਿਆ ਗਿਆ ਆ। ਇੱਕ ਜਿਹੜਾ ਹੈਗਾ ਰੋਡ ਆਈਲੈਂਡ ਦੇ ਵਿੱਚ ਉਹਨਾਂ ਉੱਥੇ ਇਹ ਘਟਨਾ ਹੋਈ। ਦੇਖੋ ਵੀ ਕਹਿਣ ਨੂੰ ਨੇ ਅਡਾਪਟ ਕੀਤੇ ਆ, ਪਰ ਨਿਆਣਿਆਂ ਨੂੰ ਜਦੋਂ ਤੁਸੀਂ ਕਿਹਾ ਵੀ ਪਸ਼ੂਆਂ ਤੋਂ ਵੀ ਭੈੜੇ ਹਾਲਾਤਾਂ ਦੇ ਵਿੱਚ ਜਿਹੜਾ ਉਹ ਰੱਖ ਰਹੀ ਸੀਗੀ। ਅਗਲੀ ਜਿਹੜੀ ਹਰਜੋਤ ਤੇ ਨਜ਼ਰ ਮਾਰਦੇ ਆ ਵੈਦਰ ਨੂੰ ਲੈ ਕੇ। ਕੱਲ੍ਹ ਵੀਰਵਾਰ ਨੂੰ ਹੁਣ ਖਾਸ ਕਰਕੇ ਈਸਟਰਨ ਵਾਲਾ ਜਿਹੜਾ ਇਲਾਕਾ ਹੈਗਾ ਆ, ਅਪ ਜਿਹੜੀਆਂ ਨਾਰਥ ਈਸਟ ਵਾਲਾ ਜਿਹੜਾ ਇਲਾਕਾ ਆ, ਉੱਥੇ ਕਾਫੀ ਭਾਰੀ ਮੀਂਹ ਜਿਹੜਾ ਆ ਅਤੇ ਬਰਫਬਾਰੀ ਜਿਹੜੀ ਹੋ ਸਕਦੀ ਆ। ਅੱਧੇ ਫੁੱਟ ਤੱਕ ਦੀ ਜਿਹੜੀ ਸਨੋ ਉੱਧਰ ਪੈਣ ਦੇ ਕਿਆਸ ਰਹੀਆਂ ਜਿਹੜੀਆਂ ਉਹ ਹੈਗੀਆਂ ਨੇ। ਸੋ ਜਿਹੜੇ ਵੀ ਸਾਡੇ ਉੱਧਰ ਲਿਸਨਰਸ ਹੈਗੇ ਆ, ਜਿਹੜੇ ਵੀ ਡਰਾਈਵ ਕਰਕੇ ਉੱਧਰ ਨੂੰ ਖਾਸ ਕਰਕੇ ਟਰੱਕਰਸ ਜਿਹੜੇ ਉਹ ਜਾਣਗੇ, ਤਾਂ ਉਹ ਕਿਰਪਾ ਕਰਕੇ ਜਿਹੜਾ ਇਹ ਵੈਦਰ ਦੇ ਉੱਤੇ ਜਿਹੜਾ ਧਿਆਨ ਦੇਣ। ਇਕੱਲਾ ਉੱਧਰ ਹੀ ਨਹੀਂ, ਇਹ ਮੌਸਮ ਦਾ ਬਦਲਾਵ ਅਤੇ ਇਹ ਅਕਸਰ ਆਪਾਂ ਦੇਖਦੇ ਬੜੇ ਥਾਵਾਂ ਦੇ ਉੱਤੇ ਜਿਹੜੇ ਸਨੋ ਸਟੋਰਮਸ ਆ ਰਹੇ ਆ। ਬੀਤੇ ਵੀਕਐਂਡ ਦੇ ਉੱਤੇ ਕਈ ਲੋਕ ਇਸ ਸਨੋ ਸਟੋਰਮ ਦੀ ਜਿਹੜੀ ਭੇਟ ਵੀ ਜਿਹੜੇ ਉਹ ਚੜ੍ਹੇ ਆ। ਕੋਈ ਠੰਡ ਦੇ ਕਰਕੇ, ਕੋਈ ਐਕਸੀਡੈਂਟਸ ਦੇ ਕਰਕੇ ਉਹਨਾਂ ਦੀਆਂ ਮੌਤਾਂ ਵੀ ਜਿਹੜੀਆਂ ਹੋਈਆਂ ਆ। ਸੋ ਪਲੀਜ਼ ਧਿਆਨ ਦੇ ਨਾਲ ਜਿਹੜਾ ਜਾਓ, ਕਾਹਲੀ ਨਾ ਕਰੋ, ਥੋੜ੍ਹਾ ਦੇਰੀ ਦੇ ਨਾਲ ਪਹੁੰਚ ਜਾਓ ਜਿੱਥੇ ਵੀ ਪਹੁੰਚਣਾ ਆ, ਪਰ ਪਲੀਜ਼ ਬੀ ਦੇਅਰ ਅਤੇ ਬੀ ਸੇਫ। ਇਹ ਜਿਹੜਾ ਸਾਰੇ ਜਾਣਿਆਂ ਨੂੰ ਬੇਨਤੀ ਆਪਾਂ ਜ਼ਰੂਰ ਕਰਦੇ ਹਾਂ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਸੀਅਰਸ ਜਿਹੜਾ ਆ ਕਿਸੇ ਟਾਈਮ ਦੇ ਵਿੱਚ 1930 ਵਾਲਾ ਐਮਾਜ਼ੋਨ ਆਪਾਂ ਉਹਨੂੰ ਕਹਿ ਸਕਦੇ ਹਾਂ ਵੀ ਜੋ ਕੁਝ ਅੱਜ ਐਮਾਜ਼ੋਨ ਕਰ ਰਿਹਾ, 1930 ਦੇ ਵਿੱਚ ਸੀਅਰਸ ਇੰਨੀ ਚੜ੍ਹਾਈ ਦੇ ਉੱਤੇ ਸੀ ਅਤੇ 400 ਦੇ ਕਰੀਬ ਜਿਹੜੇ ਸਟੋਰ ਉਹਨਾਂ ਦੇ ਬੈਂਕਰਪਸੀ ਦੇ ਵਿੱਚ ਜਾਣ ਵਾਲੇ ਸੀ। ਅਤੇ ਹੁਣ ਕਹਿੰਦੇ ਪਈ ਸੀਅਰਸ ਹੋਲਡਿੰਗ ਨੇ ਇੱਕ ਤਰ੍ਹਾਂ ਨਾਲ ਜਿਹੜਾ ਕੰਪਨੀ ਦੇ ਚੇਅਰ ਹੈਗੇ ਆ ਐਡੀ ਲੈਂਪਰਡ, ਉਹਨਾਂ ਦੇ ਨਾਲ $5 ਬਿਲੀਅਨ ਦੀ ਜਿਹੜੀ ਡੀਲ ਬਣਾ ਲਈ ਹੈਗੀ ਆ। ਐਡੀ ਲੈਂਪਰਡ ਜਿਹੜੇ ਆ ਉਹਨਾਂ ਦੇ ਕੋਲ ਇੱਕ ਹੋਰ ਕੰਪਨੀ ਹੈਗੀ ਆ ਹੈਜ ਫੰਡ ਦੀ, ਜਿਹਦੇ ਉਹ ਇਨਵੈਸਟ ਕਰਨਗੇ। ਸੋ ਇਹਦੇ ਨਾਲ ਕੀ ਹੋਊਗਾ ਵੀ 400 ਦੇ ਕਰੀਬ ਜਿਹੜੇ ਸਟੋਰ ਆ ਉਹ ਚੱਲਦੇ ਰਹਿਣਗੇ ਅਤੇ 50,000 ਜੋਬਸ ਜਿਹੜੀਆਂ ਉਹ ਇਸੇ ਤਰ੍ਹਾਂ ਸੇਵਡ ਰਹਿਣਗੀਆਂ। ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣਾ ਜਿਹੜਾ ਪ੍ਰੋਗਰਾਮ ਜਿਹੜਾ ਉਹ ਸਮਾਪਤ ਆ, ਅਤੇ ਨਾਲ ਦੇ ਨਾਲ ਦੱਸਦੇ ਹੁੰਦੇ ਵੀਜ਼ਾ ਬੁਲੇਟਿਨ, ਸੋ ਉਹ ਵੀ ਦੱਸ ਜਾਈਏ। ਫਰਵਰੀ 2019 ਦੀ ਜਿਹੜੀ ਵੀਜ਼ਾ ਬੁਲੇਟਿਨ ਆ ਉਹ USCIS ਦੇ ਦੁਆਰਾ, ਸਰਕਾਰ ਦੇ ਦੁਆਰਾ ਜਾਰੀ ਜਿਹੜੀ ਉਹ ਕੀਤੀ ਗਈ ਆ। ਸੋ ਉਸ ਦੀਆਂ ਜੇ ਤਰੀਕਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਜਾਈਏ। ਜਿਹੜੀ ਫਾਈਨਲ ਐਕਸ਼ਨ ਡੇਟਸ ਜਿਹਦੇ ਵਿੱਚ ਚੱਲ ਰਹੀਆਂ ਆ ਫੈਮਿਲੀ ਸਪੋਂਸਰਡ ਪ੍ਰੈਫਰੈਂਟ ਕੇਸਿਸ ਦੇ ਵਿੱਚ, ਜਿਸ ਦੇ ਵਿੱਚ ਜਿਹੜੇ ਪਹਿਲੀ F1 ਕੈਟੇਗਰੀ ਹੁੰਦੀ ਆ US ਸਿਟੀਜ਼ਨਸ ਦੇ ਅਣਵਿਆਹੇ ਮੁੰਡੇ ਕੁੜੀਆਂ, ਉਹ ਜਿਹੜੀ ਤਾਰੀਖ ਇਸ ਟਾਈਮ 22 ਸਤੰਬਰ 2011 ਜਿਹੜੀ ਉਹ ਚੱਲ ਰਹੀ ਆ F1 ਕੈਟੇਗਰੀ ਦੇ ਵਿੱਚ। F2A ਜਿਹੜੀ ਕੈਟੇਗਰੀ ਆ ਸਪਾਊਸਿਸ ਅਤੇ ਪਰਮਾਨੈਂਟ ਰੈਜ਼ੀਡੈਂਟ ਦੇ ਬੱਚੇ ਅਤੇ ਸਪਾਊਸਿਸ, ਉਹਨਾਂ ਦੇ ਲਈ ਜਿਹੜੀ ਤਾਰੀਖ ਆ 1 ਦਸੰਬਰ 2016 ਚੱਲ ਰਹੀ ਆ। F2B ਜਿਹੜੀ ਕੈਟੇਗਰੀ ਆ ਪਰਮਾਨੈਂਟ ਰੈਜ਼ੀਡੈਂਟਸ ਦੇ ਅਣਵਿਆਹੇ ਮੁੰਡੇ ਅਤੇ ਕੁੜੀਆਂ, ਉਹਨਾਂ ਦੇ ਲਈ ਤਾਰੀਖ 1 ਮਈ 2012 ਉਹ ਚੱਲ ਰਿਹਾ। F3 ਕੈਟੇਗਰੀ ਜਿਹੜੀ ਹੁੰਦੀ ਆ ਉਸ ਦੇ ਵਿੱਚ ਜਿਹੜੇ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ ਆ, ਉਹਨਾਂ ਦੇ ਲਈ ਤਾਰੀਖ 22 ਅਗਸਤ 2006 ਚੱਲ ਰਹੀ ਆ। ਅਤੇ ਜਿਹੜੀ F4 ਕੈਟੇਗਰੀ ਆ US ਸਿਟੀਜ਼ਨ ਦੇ ਭੈਣ ਬਲੱਡ ਰਿਲੇਸ਼ਨ ਵਾਲੇ, ਉਹਨਾਂ ਦੇ ਲਈ ਤਾਰੀਖ 22 ਜੂਨ 2004 ਚੱਲ ਰਹੀ ਆ। ਸੋ ਇਹ ਐਕਸ਼ਨ ਡੇਟਸ ਜਿਹੜੀਆਂ ਆ ਉਹ ਦੱਸੀਆਂ ਗਈਆਂ ਆ। ਸੋ ਇਹਨਾਂ ਦੇ ਉੱਤੇ ਜਿਹੜਾ ਜ਼ਰੂਰ ਤੁਸੀਂ ਸਾਰੇ ਜਾਣੇ ਗੌਰ ਕਰਿਓ। ਅਤੇ ਬਾਕੀ ਜਿਹੜੇ ਇਮੀਗ੍ਰੇਸ਼ਨ ਦਾ ਕੋਈ ਵੀ ਹਰਜੋਤ ਸਿੰਘ ਮਸਲਾ ਆ ਕਿਸੇ ਨੂੰ ਵੀ, ਉਹ ਪਲੀਜ਼ ਆਪੋ ਆਪਣੇ ਇਮੀਗ੍ਰੇਸ਼ਨ ਵਕੀਲਾਂ ਦੇ ਨਾਲ ਜਿਹੜਾ ਉਹ ਤੁਸੀਂ ਸੰਪਰਕ ਕਰੋ, ਉਹਨਾਂ ਨੂੰ ਉਹ ਤੁਸੀਂ ਪੁੱਛੋ। ਜੇ ਕੋਈ ਇੱਦਾਂ ਸੋਚਦਾ ਵੀ ਮੇਰੇ ਵਾਲਾ ਇਮੀਗ੍ਰੇਸ਼ਨ ਵਕੀਲ ਚੰਗਾ ਨਹੀਂ ਆ, ਉਹਨੇ ਕੰਮ ਖਰਾਬ ਕਰਦਾ ਆ, ਹੋਰ ਆਲੇ ਦੁਆਲਿਓਂ ਪੁੱਛ ਕੇ ਜਿਹੜਾ ਕੋਈ ਸਲਾਹ ਦਿੰਦੀ ਹੈ ਕਮਿਊਨਿਟੀ ਵਾਲੇ ਜਾਂ ਹੋਰ ਕਿਸੇ ਨੂੰ ਤੁਹਾਨੂੰ ਪਤਾ ਆ, ਕਿਸੇ ਹੋਰ ਦੇ ਨਾਲ ਗੱਲਬਾਤ ਕਰਕੇ ਜਿਹੜਾ ਆ ਉਹ ਤੁਸੀਂ ਕਨਫਰਮ ਕਰ ਸਕਦੇ ਹੋ। ਹਾਲ ਦੀ ਘੜੀ ਬਹੁਤ ਸਾਰੇ ਲੋਕਾਂ ਨੂੰ USCIS ਤੋਂ ਸਵਾਲ ਵੀ ਜਿਹੜੇ ਹੋਣਗੇ, ਜਿਹੜਾ ਉਹਨਾਂ ਦਾ
ਨੰਬਰ ਆ ਉਹ ਤਾਂ ਕਹਿੰਦੇ ਵੀ ਗਵਰਨਮੈਂਟ ਸ਼ਟਡਾਊਨ ਦੇ ਕਰਕੇ ਜਿਹੜਾ ਉਹ ਬੰਦ ਵੀ ਪਿਆ ਆ। ਇੱਕ ਜਣੇ ਦੀ ਕਾਲ ਕਰਕੇ ਉਹਨਾਂ ਨੇ ਕਿਸੇ ਨੇ ਦੱਸਿਆ ਵੀ ਸੀਗਾ। ਤੁਸੀਂ ਆਨਲਾਈਨ ਸਟੇਟਸ ਜਿਹੜਾ ਆ ਉਹ ਉੱਦਾਂ ਚੈੱਕ ਕਰ ਸਕਦੇ ਹੋ, ਕਿਉਂਕਿ ਗਵਰਨਮੈਂਟ ਸ਼ਟਡਾਊਨ ਅਸਰ ਪੈਂਦਾ ਤਾਂ ਜ਼ਰੂਰ, ਚਾਹੇ ਘੱਟ ਪਵੇ ਕਿਸੇ ਚੀਜ਼ ਦੇ ਉੱਤੇ ਬਹੁਤਾ ਪਵੇ, ਅਸਰ ਤਾਂ ਡੈਫੀਨੇਟਲੀ ਇਹਨਾਂ ਦੇ ਉੱਤੇ ਹੋਊਗਾ। 40,000 ਤੋਂ ਵੱਧ ਜਿਹੜੇ ਕੇਸ ਆ ਆਲਰੇਡੀ ਹੀਅਰਿੰਗ ਦੇ ਉਹ ਜਿਹੜੇ ਪੋਸਟਪੋਨ ਜਾਂ ਕੈਂਸਲ ਜਿਹੜੇ ਆ ਉਹ ਗਵਰਨਮੈਂਟ ਸ਼ਟਡਾਊਨ ਦੇ ਕਰਕੇ ਇਮੀਗ੍ਰੇਸ਼ਨ ਜੱਜਾਂ ਦੇ ਸਾਹਮਣੇ ਜਿਹੜੇ ਹੋਣੇ ਸੀਗੇ ਉਹ ਕੈਂਸਲ ਜਾਂ ਪੋਸਟਪੋਨ ਹੋ ਚੁੱਕੇ ਹੋਏ ਨੇ। ਅਤੇ ਯੂਜਲੀ ਲਾਸਟ ਡੇ ਜਾਂ ਇੱਕ ਦਿਨ ਪਹਿਲਾਂ ਹੀ ਜਿਨ੍ਹਾਂ ਦੀਆਂ ਤਰੀਕਾਂ ਜਿਹੜੀਆਂ ਜੱਜਿਸ ਦੇ ਮੂਹਰੇ ਹੈਗੇ ਆ ਉਹਨਾਂ ਨੂੰ ਪਤਾ ਜਿਹੜਾ ਆ ਉਹ ਲੱਗ ਰਿਹਾ ਆ। ਪਰ ਫਿਰ ਵੀ ਜ਼ਰੂਰ ਇੱਕ ਵਾਰੀ ਸੰਪਰਕ ਕਰੋ, ਪਤਾ ਕਰੋ, ਮੇਕ ਸ਼ੋਰ ਕਰ ਲਓ ਵੀ ਤੁਹਾਡੇ ਕੇਸ ਦੇ ਵਿੱਚ ਕੀ ਪ੍ਰੋਗਰੈਸ ਹੈਗੀ। ਜੇ ਤਾਂ ਜੱਜ ਦੇ ਕੋਲ ਕੇਸ ਨਹੀਂ ਹੈਗਾ ਤੁਹਾਡਾ ਤਾਂ ਫਿਰ ਤਾਂ ਉਹ ਆਪਣੇ ਪ੍ਰੋਸੈਸ ਦੇ ਵਿੱਚ ਜਿਹੜਾ ਚੱਲੀ ਜਾਊਗਾ। ਜੇ ਜੱਜ ਦੇ ਮੂਹਰੇ ਜਿਨ੍ਹਾਂ ਦੇ ਖਾਸ ਕਰਕੇ ਹੀਅਰਿੰਗਸ ਹੈਗੀਆਂ, ਤਰੀਕਾਂ ਜਿਨ੍ਹਾਂ ਦੀਆਂ ਪਈਆਂ, ਉਹ ਡੈਫੀਨੇਟਲੀ ਜਿਹੜੇ ਆਪਣੇ ਵਕੀਲਾਂ ਦੇ ਜ਼ਰੀਏ ਜਿਹੜਾ ਉਹ ਮੇਕ ਸ਼ੋਰ ਕਰੋ ਵੀ ਕਿੱਥੇ ਜਿਹੜਾ ਸਟੈਂਡ ਕਰ ਰਹੇ ਹੋ, ਕਿਉਂਕਿ ਕਈਆਂ ਨੇ ਦੂਰੋਂ ਨੇੜਿਓਂ ਵੀ ਜਿਹੜਾ ਉੱਥੇ ਪਹੁੰਚਣਾ ਹੁੰਦਾ ਆ ਜਿਹੜਾ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ। ਜਿਹੜੀ ਅਗਲੀ ਖਬਰ ਆ ਜਾਂਦੇ ਜਾਂਦੇ ਕਰਦੇ ਜਾਈਏ ਵੀ ਗਵਰਨਮੈਂਟ ਸ਼ਟਡਾਊਨ ਕਰਕੇ ਸਿੱਖ ਕਮਿਊਨਿਟੀ ਜਿਹੜੀ ਆ ਕਾਫੀ ਸਾਥ ਦੇ ਰਹੀ ਆ ਫੈਡਰਲ ਇੰਪਲਾਈਜ਼ ਦਾ। ਹੂਸਟਨ ਟੈਕਸਸ ਦੇ ਵਿੱਚ ਸਿੱਖ ਜਿਹੜੀ ਸੈਨ ਐਂਟੋਨੀਓ ਏਰੀਆ ਦੀ ਆ ਉਹਨਾਂ ਨੇ ਜਿੰਨੇ ਵੀ ਜਿਹੜੇ ਫੈਡਰਲ ਇੰਪਲਾਈ ਆ ਏਰੀਏ 'ਚ ਉਹਨਾਂ ਨੂੰ ਕਿਹਾ ਵੀ ਵੀ ਆ ਜਿਹੜਾ ਗੁਰਦੁਆਰਾ ਸਾਹਿਬ ਦਾ ਲੰਗਰ ਹੈਗਾ ਆ, ਹੌਟ ਮੀਲ ਆ, ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਏਗਾ। ਇਸੇ ਤਰ੍ਹਾਂ ਟ੍ਰੇਸੀ ਤੋਂ ਮਾਈਕ ਸੰਧੂ ਜਿਹੜੇ ਹੈਗੇ ਆ ਸੰਧੂ ਫਾਰਮਸ ਦੇ ਲੈਂਡਲੋਰਡ ਆ ਉਸ ਵਿੱਚ ਉਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਜੋ ਕਿ ਕਾਫੀ ਵਾਇਰਲ ਹੋ ਰਹੀ ਆ ਵੀ ਜਿੰਨੇ ਵੀ ਫੈਡਰਲ ਇੰਪਲਾਈ ਹੈਗੇ ਉਹਨਾਂ ਦੇ ਟਾਊਨ ਦੇ ਵਿੱਚ ਟ੍ਰੇਸੀ ਦੇ ਵਿੱਚ ਉਹਨਾਂ ਦੇ ਲਈ ਉਹ ਰੈਂਟ ਜਾਂ ਉਹਨਾਂ ਦੀ ਜਿਹੜੀ ਮੌਰਗੇਜ ਪੇਮੈਂਟ ਆ ਉਹ ਦੇਣਗੇ। ਅਤੇ ਟ੍ਰੇਸੀ ਦੇ ਹਾਊਸ ਏਰੀਏ ਦੇ ਦੋ ਕਾਂਗਰਸਮੈਨ ਜਿਹੜੇ ਹੈਗੇ ਆ ਜੋਸ਼ ਹਾਰਡਨ ਅਤੇ ਟਰਲਕ ਤੋਂ ਅਤੇ ਜੈਰੀ ਮੈਕਨਰਨੀ ਜਿਹੜੇ ਆ ਸਟਾਕਟਨ ਤੋਂ, ਉਹਨਾਂ ਨੇ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਬਲੇਮ ਕੀਤਾ ਸੀ ਗਵਰਨਮੈਂਟ ਸ਼ਟਡਾਊਨ ਕਰਨ ਲਈ। ਪਰ ਟ੍ਰੇਸੀ ਟਾਊਨ ਜਿਹੜਾ ਆ ਇਸ ਏਰੀਏ 'ਚ ਵੀ ਪੰਜਾਬੀ ਕਾਫੀ ਰਹਿੰਦੇ ਆ, ਬੇ ਏਰੀਏ ਦੇ ਲਾਗੇ ਆ, ਅਤੇ ਇੱਥੇ ਫੈਡਰਲ ਇੰਸਟਾਲੇਸ਼ਨਸ ਹੈਗੀਆਂ ਆ। ਡਿਫੈਂਸ ਲੋਜਿਸਟਿਕ ਏਜੰਸੀ ਡੇਪੂ ਹੈਗਾ ਆ ਬਹੁਤ ਵੱਡਾ, ਜਿਹੜਾ ਕ੍ਰਿਸਮਨ ਰੋਡ ਜਿਹੜੀ ਹੈਗੀ ਆ ਸ਼ੋਲਟੀ ਅਤੇ ਬੇਟਸ ਰੋਡ ਦੇ ਉੱਤੇ, ਉਸ ਏਰੀਏ ਦੇ ਵਿੱਚ ਜਿਹੜੇ ਸੰਧੂ ਫਾਰਮਸ ਆ ਉਹਨਾਂ ਦੇ ਕਾਫੀ ਵੱਡੇ ਫਾਰਮ ਹੈਗੇ ਆ। ਸੋ ਉਹਨਾਂ ਨੇ ਕੋਈ ਵੀ ਜਿਹੜਾ ਫੈਡਰਲ ਇੰਪਲਾਈ ਟ੍ਰੇਸੀ ਏਰੀਏ ਦਾ ਜਿਹੜਾ ਰੈਂਟ ਨਹੀਂ ਦੇ ਸਕਦਾ ਜਾਂ ਮੌਰਗੇਜ ਨਹੀਂ ਦੇ ਸਕਦਾ, ਉਹਨਾਂ ਨੇ ਆਪਣੀ ਈਮੇਲ ਦਿੱਤੀ ਆ, ਮੀਡੀਆ 'ਚ ਕਾਫੀ ਉਹ ਸਰਕੂਲੇਟ ਹੋ ਰਹੀ ਆ, ਅਤੇ ਉਹ ਜਿਹੜੀ ਆ ਉਸ ਨੂੰ ਪੇ ਕਰਨਗੇ। ਜੀ ਜੀ, ਚਲੋ ਬਹੁਤ ਦਰਿਆਦਿਲੀ ਜਿਹੜੀ ਆ ਉਹਨਾਂ ਨੇ ਕੰਮ ਦੇ ਵਿੱਚ ਦਿਖਾਈ ਆ। ਕੰਮ ਦੇਖੋ ਇਹ ਸਾਰਾ ਸਰਕਾਰ ਦਾ ਹੈਗਾ ਆ, ਪਰ ਲੋਕ ਇੱਕ ਦੂਜੇ ਦੀਆਂ ਬਾਹਾਂ ਜਿਹੜੀਆਂ ਮੌਕਿਆਂ ਦੇ ਉੱਤੇ ਜਿਹੜੀਆਂ ਫੜ ਰਹੇ ਆ, ਜੋ ਕਿ ਇਨਸਾਨੀਅਤ ਦੇ ਲਈ ਬੜੀ ਇੱਕ ਚੰਗੀ ਗੱਲ ਆ। ਪਲੱਸ ਇਹ ਵੀ ਸ਼ੋਅ ਕਰਦਾ ਵੀ ਹਾਂ ਅਸੀਂ ਸੱਚਮੁੱਚ ਹੀ ਅਮਰੀਕਨ ਆ। ਆਪਾਂ ਦੇਖਿਆ ਹੀ ਆਪਾਂ ਹਮੇਸ਼ਾ ਜਦੋਂ ਤੋਂ ਰੇਡੀਓ ਚੱਲਿਆ ਆ ਵੀ ਆਪਾਂ ਜਿੱਥੇ ਰਹਿੰਦੇ ਆ ਉਹ ਲੋਕਾਂ ਦੇ ਨਾਲ ਜਿਹੜਾ ਵੀ ਕੋਈ ਕਿਸੇ ਤਰ੍ਹਾਂ ਦਾ ਨੀਡੀ ਹੈਗਾ ਉਹਦਾ ਆਪਾਂ ਭੈਣ ਭਰਾ ਸਮਝ ਕੇ ਉਹਨਾਂ ਦਾ ਜਿਹੜਾ ਸਾਥ ਦਈਏ, ਪਿਛਲਾ ਜਿਹੜਾ ਉਹ ਛੱਡੀਏ, ਹਮੇਸ਼ਾ ਉੱਥੇ ਰੋਂਦੇ ਰਹਿੰਦੇ ਲਈ, ਅਤੇ ਇੱਥੇ ਸਾਨੂੰ ਦੁੱਖ ਦੇ ਵਿੱਚ ਸਾਥ ਦਿੰਦੇ ਆ। ਆਪਾਂ ਦੇਖਿਆ ਇਸ ਤਰ੍ਹਾਂ ਮਿਲਵਾਕੀ ਦੇ ਵਿੱਚ ਜਦੋਂ ਅਟੈਕ ਹੋਇਆ ਸੀ ਗੁਰਦੁਆਰਾ ਸਾਹਿਬ 'ਤੇ, ਕਿੰਨੇ ਦਿਨ ਜਿਹੜਾ US ਦਾ ਫਲੈਗ ਆ ਉਹ ਡਾਊਨ ਰਿਹਾ। CNN ਵਰਗੇ ਜਿਹੜੇ ਚੈਨਲ ਆ 4-4 ਦਿਨ ਲਗਾਤਾਰ ਸਿੱਖਾਂ ਦੇ ਉੱਤੇ, ਸਿੱਖਾਂ ਹਿਸਟਰੀ ਦੇ ਉੱਤੇ ਬਰੋਡਕਾਸਟ ਕਰਦੇ ਰਹੇ, ਅਤੇ ਪੂਰੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਮੈਜੋਰਟੀ ਦੇ ਵਿੱਚ ਜਿਹੜੀ ਅਮਰੀਕਨ ਲੋਕ ਸੀ ਉਹਨਾਂ ਨੇ ਸਿੱਖਾਂ ਦਾ ਸਾਥ ਦਿੱਤਾ ਉਸ ਦੁੱਖ ਦੀ ਘੜੀ ਦੇ ਵਿੱਚ। ਜੀ, ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ, ਉਦੋਂ ਤੱਕ ਲਈ ਸਾਡੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ 'ਚ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈ, ਇਹ ਹੈਗਾ ਐਡਰੈਸ US ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ